ਹੈਡ 'ਚ ਸੀ, ਇੱਕ ਮੋਢੇ ਤੇ ਸੀ, ਇੱਕ ਸਰੀਰ ਦੇ ਉੱਤੇ ਸੀਗਾ। ਪਿਛਲੇ ਹਫ਼ਤੇ ਜਿਹੜੇ ਆਈਸ ਦੇ ਏਜੰਟ ਨੇ ਜਦੋਂ ਗੋਲੀਆਂ ਚਲਾਤੀਆਂ ਤੇ ਗਵਰਨਮੈਂਟ ਦਾ ਪੱਖ ਇਹ ਆ ਵੀ ਜੀ ਉਹ ਜਿਹੜੀ ਉਹਦੀ ਕਾਰ ਸੀ ਉਹ ਉਸਨੇ ਜੋ ਬਾਰਡਰ ਪੈਟਰੋਲ ਏਜੰਟ ਉਹਦੇ ਉੱਤੇ ਚਾੜ੍ਹਨੀ ਸੀ, ਪਰ ਜਿੰਨੇ ਕੁ ਕੈਮਰਿਆਂ ਦੇ ਐਂਗਲ ਆਏ ਆ, ਉਹਨਾਂ ਤੋਂ ਲੋਕ ਇਹ ਕਹਿ ਰਹੇ ਆ ਵੀ ਨਹੀਂ ਇਹ ਟੋਟਲੀ ਜਿਹੜੀ ਆ ਝੂਠੀ ਸਟੋਰੀ ਹੈਗੀ ਆ। ਪੈਰਾਮੈਡਿਕਸ ਕਹਿੰਦੇ ਵਿਦਿਨ 5 ਮਿੰਟ 'ਚ ਉੱਥੋਂ ਆ ਗਿਆ ਸੀ, ਹਾਲਾਂਕਿ ਉੱਥੇ ਇੱਕ ਡਾਕਟਰ ਵੀ ਸੀ। ਉਹਨੇ ਕਿਹਾ ਵੀ ਮੈਂ ਇਹਨੂੰ ਦੇਖ ਸਕਦਾ ਆ ਤੇ ਜੋ ਬਾਰਡਰ ਪੈਟਰੋਲ ਏਜੰਟ ਸੀਗੇ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਨਹੀਂ ਦੇਖ ਸਕਦੇ ਹੈਗੇ, ਇੱਥੇ ਚੁੱਪ ਕਰਕੇ ਜਿਹੜੇ ਆ ਖੜੇ ਰਹੋ। ਸੋ ਜਦੋਂ 5 ਮਿੰਟਾਂ ਦੇ ਵਿੱਚ ਉੱਥੇ ਪੈਰਾਮੈਡਿਕਸ ਪਹੁੰਚੇ ਤੇ ਉਹਨਾਂ ਨੇ ਇਹ ਦੇਖਿਆ ਵੀ ਜੋ 37 ਸਾਲਾਂ ਦੀ ਇਹ ਜੋ ਬੀਬੀ ਸੀ ਰੇਨੇ ਗੁੱਡ, ਉਹ ਅਨਰਿਸਪੌਂਸਿਵ ਸੀਗੀ ਤੇ ਉਹਦੀ ਜਿਹੜੀ ਪਲਸ ਇਰਰੈਗੂਲਰ ਸੀ ਤੇ ਉਹਨਾਂ ਨੇ ਲਾਈਫ ਸੇਵਿੰਗ ਐਫਰਟਸ ਦੀ ਕੋਸ਼ਿਸ਼ ਵੀ ਕੀਤੀ, ਪਰ ਉਸ ਨੂੰ ਉਹ ਬਚਾ ਨਹੀਂ ਸਕੇ। 2 ਕਹਿੰਦੇ ਗਨ ਸ਼ਾਟ ਸੀ ਉਹਦੇ ਚੈਸਟ ਦੇ ਉੱਤੇ ਸੀ, ਇੱਕ ਲੈਫਟ ਫੋਰ ਆਰਮ ਦੇ ਉੱਤੇ ਸੀ। ਪੋਸੀਬਲ ਗਨ ਸ਼ਾਟ ਕਹਿੰਦੇ ਭਈ ਉਹਨਾਂ ਦੇ ਲੈਫਟ ਸਾਈਡ ਦੇ ਵਿੱਚ ਸੀਗਾ। ਨਵੀਆਂ ਜਿਹੜੀਆਂ ਡਿਟੇਲਸ ਆ ਰਹੀਆਂ ਜੋ ਪ੍ਰੋਟੈਸਟ ਮਿਨੇਸੋਟਾ ਦੇ ਵਿੱਚ ਹੋ ਰਹੇ ਹੈਗੇ ਆ, ਉਸ ਨੂੰ ਦੇਖਦੇ ਹੋਏ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਥ੍ਰੈਟ ਕੀਤਾ ਵੀ ਮੈਂ ਇੰਸੁਰੈਕਸ਼ਨ ਐਕਟ ਦੇ ਤਹਿਤ ਯੂਐਸ ਦੀ ਜਿਹੜੀ ਮਿਲਟਰੀ ਆ ਇਹਨਾਂ ਟਵਿਨ ਸਿਟੀਜ਼ ਦੇ ਵਿੱਚ ਭੇਜੂਗਾ ਜਾਂ ਭੇਜ ਸਕਦਾ ਹੈਗਾ। ਤੇ ਮਿਨੇਸੋਟਾ ਨੇ ਕਿਹਾ ਆ ਵੀ ਜੇ ਕਹਿੰਦੇ ਵੀ ਮਿਨੇਸੋਟਾ ਦੇ ਲੋਕ ਲਾਅ ਨੂੰ ਨਹੀਂ ਫੋਲੋ ਕਰੂਗੇ, ਓਬੇ ਨਹੀਂ ਕਰੂਗੇ ਤੇ ਜਿਹੜੇ ਪ੍ਰੋਫੈਸ਼ਨਲ ਐਜੀਟੇਟਰਸ ਉੱਥੇ ਆਏ ਹੈਗੇ ਆ, ਸੋ ਇਸ ਇੰਸੁਰੈਕਸ਼ਨ ਐਕਟ ਦੇ ਤਹਿਤ ਉਹਨਾਂ ਨੂੰ ਹੈਂਡਲ ਕੀਤਾ ਜਾ ਸਕਦਾ ਹੈਗਾ ਆ। 18ਵੀਂ ਸੈਂਚਰੀ ਦਾ ਇਹ ਲਾਅ ਆ ਇੰਸੁਰੈਕਸ਼ਨ ਵਾਲਾ, ਤੇ ਇਹਦੇ ਤਹਿਤ ਫੈਡਰਲ ਗਵਰਨਮੈਂਟ ਜੋ ਆ ਉਹ ਮਿਲਟਰੀ ਨੂੰ ਭੇਜ ਸਕਦੀ ਹੈਗੀ ਆ ਜਾਂ ਚਾਹੇ ਸਟੇਟ ਦੇ ਆਫੀਸ਼ੀਅਲ ਵੀ ਹੋਣ। ਬਹੁਤ ਘੱਟ ਯੂਜ਼ ਹੋਇਆ ਆ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਰੋਡਨੀ ਕਿੰਗ ਜਦੋਂ ਲਾਸ ਐਂਜਲਸ ਦੇ ਵਿੱਚ ਰਾਇਟਸ ਹੋਏ ਸੀ ਉਸ ਟਾਈਮ ਦੇ ਉੱਤੇ ਇਹ ਯੂਜ਼ ਕੀਤਾ ਗਿਆ ਸੀਗਾ। ਕਈ ਜਗ੍ਹਾ ਦੇ ਉੱਤੇ ਕੱਲ ਮਿਨੇਐਪਲਸ ਦੇ ਵਿੱਚ ਝੜਪਾਂ ਹੋਈਆਂ ਪ੍ਰੋਟੈਸਟਰਸ ਤੇ ਫੈਡਰਲ ਲਾਅ ਐਨਫੋਰਸਮੈਂਟ ਏਜੰਟਸ ਦੇ ਵਿੱਚ। ਸੋ ਉਹਨਾਂ ਦੀ ਕੰਡੀਸ਼ਨ ਵੀ ਕਾਫੀ ਬੈਡ ਆ ਜੋ ਫੈਡਰਲ ਏਜੰਟਸ ਹੈਗੇ ਆ, ਚਾਹੇ ਉਹ ਆਈਸ ਦੇ ਆ ਚਾਹੇ ਬਾਰਡਰ ਪੈਟਰੋਲ ਏਜੰਟਸ ਦੇ ਆ। ਜੇ ਕਿਸੇ ਰੈਸਟੋਰੈਂਟ ਜਾਂਦੇ ਆ ਤੇ ਉੱਥੇ ਉਹਨਾਂ ਨੂੰ ਫੋਲੋ ਕਰ ਲਿਆ ਜਾਂਦਾ। ਜੇ ਕਿਤੇ ਉਹ ਹੋਟਲਸ ਦੇ ਵਿੱਚ ਆ, ਸੋ ਸਾਰੀ ਰਾਤ ਉਸ ਹੋਟਲ ਦੇ ਆਲੇ ਦੁਆਲੇ ਪ੍ਰੋਟੈਸਟ ਹੁੰਦੇ ਹੈਗੇ ਆ। ਤੇ ਇੱਕ ਹੋਰ ਬੰਦੇ ਦੀ ਵੀ ਜਿਹੜੀ ਗੋਲੀ ਮਿਨੇਐਪਲਸ ਦੇ ਵਿੱਚ ਲੱਗੀ ਸੀ, ਉਹ ਵੀ ਆਪਾਂ ਖਬਰ ਸਾਂਝੀ ਕੀਤੀ ਸੀਗੀ। FBI ਦੇ ਡਾਇਰੈਕਟਰ ਕੈਸ਼ ਪਟੇਲ ਹੁਣੀ ਇਹ ਕਹਿ ਰਹੇ ਆ ਵੀ ਅਸੀਂ ਹੋਰ ਵੀ ਜ਼ਿਆਦਾ ਜਿਹੜੇ ਅਰੈਸਟ ਆ ਉਹ ਕਰਨ ਜਾ ਰਹੇ ਹੈਗੇ ਆ। ਸੋ ਰਾਈਟ ਨਾਓ 3000 ਦੇ ਕਰੀਬ ਜਿਹੜੇ ਫੈਡਰਲ ਲਾਅ ਐਨਫੋਰਸਮੈਂਟ ਏਜੰਟਸ ਆ ਉਹ ਟਵਿਨ ਸਿਟੀਜ਼ ਦੇ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਜਿਹੜੇ ਉਹ ਤਾਇਨਾਤ ਕੀਤੇ ਹੋਏ ਹੈਗੇ ਆ। ਇਹ ਪਹਿਲੀ ਵਾਰੀ ਹੋ ਰਿਹਾ ਵੀ ਮਾਸਕ ਪਾ ਕੇ ਵਿਦਆਊਟ ਐਨੀ ਫਿਜ਼ੀਕਲ ਆਇਡੈਂਟੀਫਿਕੇਸ਼ਨ, ਉਹ ਬੰਦੇ ਦਾ ਕੋਈ ਨਾਂ ਨਹੀਂ ਵੀ ਕੌਣ ਇਹ ਜਿਹੜੇ ਲੋਕ ਨੇ, ਕਿਤੇ ਕੋਈ ਵਿੱਚ ਇਦਾਂ ਹੀ ਤਾਂ ਨਹੀਂ ਆ ਗਏ। ਜਾਂ ਇਹ ਵੀ ਨਿਊਜ਼ ਆਉਂਦੀਆਂ ਰਹੀਆਂ ਵੀ ਸੇਮ ਇਦਾਂ ਦੀਆਂ ਵਰਦੀਆਂ ਪਾ ਕੇ ਕਈਆਂ ਨੇ ਲੋਕਾਂ ਨੂੰ ਤੰਗ ਵੀ ਜਿਹੜਾ ਆ ਉਹ ਕੀਤਾ ਹੈਗਾ ਆ। ਲਾਇਬਿਲਿਟੀ ਤੋਂ ਬਚਣ ਖਾਤਰ ਲਾਅ ਐਨਫੋਰਸਮੈਂਟ ਇਹ ਜਿਹੜੀ ਆਈਸ ਵਾਲੇ ਆ ਜਾਂ DHS ਵਾਲੇ ਆ, ਉਹ ਹੁਣ ਆਪਣੀ ਸ਼ਕਲ ਵੀ ਨਹੀਂ ਦਿਖਾ ਰਹੇ ਤੇ ਨਾਮ ਵੀ ਜਿਹੜਾ ਉਹ ਨਸ਼ਰ ਨਹੀਂ ਕਰ ਰਹੇ। ਇੱਕ ਹੁਣੇ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਤੁਸੀਂ ਜਿੱਦਾਂ ਕਹਿੰਦੇ ਵੀ ਰੈਸਟੋਰੈਂਟਸ ਦੇ ਵਿੱਚ ਪਿੱਛੇ ਜਿਹੜੇ ਚਲੇ ਜਾਂਦੇ ਆ, ਆਈਸ ਏਜੰਟਸ ਨੇ ਵੀ ਪੂਰੀ ਨਮਕ ਹਰਾਮੀ ਕਰਤੀ। ਕਹਿੰਦੇ ਵੀ ਜਿਹੜੇ ਰੈਸਟੋਰੈਂਟ ਦੇ ਵਿੱਚ ਪਹਿਲਾਂ ਖਾਧਾ, ਜਦੋਂ ਖਾ ਪੀ ਲਿਆ ਤੇ ਬਾਅਦ ਚ ਉੱਥੋਂ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਅਰੈਸਟ ਕਰਕੇ ਉੱਥੋਂ ਜਿਹੜਾ ਉਹ ਲੈ ਗਏ ਆ। ਇਹ ਮੈਕਸੀਕਨ ਰੈਸਟੋਰੈਂਟ ਦੇ ਵਿੱਚ ਗਏ ਸੀ ਮਿਨੇਸੋਟਾ ਦੇ ਵਿੱਚ, ਤੇ ਕਹਿੰਦੇ ਵੀ 3 ਇੰਪਲਾਈ ਉਹਨਾਂ ਨੇ ਉੱਥੇ ਗ੍ਰਿਫਤਾਰ ਜਿਹੜੇ ਉਹ ਕੀਤੇ ਹੈਗੇ ਆ। ਕਹਿੰਦੇ ਵੀ ਇਹ ਵਿਲਮਰ ਦੇ ਵਿੱਚ ਇਹ ਘਟਨਾ ਵਾਪਰੀ ਆ। ਮਿਨੇਐਪਲਸ ਤੋਂ ਇਹ ਤਕਰੀਬਨ 2 ਘੰਟੇ ਦੂਰ ਸੀਗਾ। ਸੋ ਆਪਾਂ ਲਗਾਤਾਰ ਦੱਸ ਰਹੇ ਹਾਂ ਵੀ ਆਈਸ ਨੇ, DHS ਨੇ ਆਪਣੀ ਜਿਹੜੀ ਗਤੀਵਿਧੀ ਆ, ਆਪਣੀਆਂ ਕਾਰਵਾਈਆਂ ਆ, ਉਹਨਾਂ ਨੂੰ ਤੇਜ਼ ਕੀਤਾ ਆ। ਕੱਲ ਸਿਟੀ ਹਾਲ ਦੇ ਵਿੱਚ ਇੱਕ ਬੀਬੀ ਰੋਂਦੀ ਕਰਲਾਉਂਦੀ ਨਜ਼ਰ ਆਈ ਮਿਨੇਸੋਟਾ ਦੇ, ਮਿਨੇਐਪਲਸ ਦੇ ਜਿਹੜੇ ਸਿਟੀ ਕੌਂਸਲ ਦੇ ਵਿੱਚ। ਕਹਿੰਦੀ ਵੀ ਮੈਂ ਇੱਥੇ ਦੀ ਜੰਮੀ ਆ, ਮੈਂ ਚਿੱਟੇ ਮੂਲ ਦੀ ਨਹੀਂ ਆ, ਪਰ ਮੈਨੂੰ ਡਰ ਹੀ ਹਮੇਸ਼ਾ ਜਿਹੜਾ ਉਹ ਲੱਗਦਾ ਰਹਿੰਦਾ ਆ ਵੀ ਮੈਨੂੰ ਪਤਾ ਨਹੀਂ ਵੀ ਕਦੋਂ ਜਿਹੜਾ ਆ ਉਹ ਚੱਕ ਕੇ ਲੈ ਜਾਣਾ ਆ। ਉਹ ਨਰਸ ਆ ਉੱਦਾਂ, ਕਹਿੰਦੀ ਵੀ ਮੈਨੂੰ ਹਮੇਸ਼ਾ ਫਿਕਰ ਜਿਹੜਾ ਆ ਉਹ ਹੁਣ ਇਸ ਤਰੀਕੇ ਦੇ ਨਾਲ ਪਿਆ ਰਹਿੰਦਾ ਆ। ਕੱਲ ਜਿਹੜਾ ਜੋ ਰੋਗਨ ਆ ਉਹ ਵੀ ਇੱਕ ਇਦਾਂ ਦੀ ਹੀ ਗੱਲ ਕਹਿੰਦਾ ਹੋਇਆ ਨਜ਼ਰ
ਆਇਆ, ਜਿਸ ਦੇ ਵਿੱਚ ਉਹਨੇ ਕਿਹਾ ਵੀ ਜਿਸ ਨੂੰ ਛੋਟੀ ਉਮਰੇ ਕੁਛ ਮਹੀਨੇ ਦਾ ਜਾਂ ਕੁਛ ਸਾਲ ਦਾ ਬੱਚੇ ਨੂੰ ਜਦੋਂ ਉਹਦੇ ਮਾਪਿਆਂ ਨੇ ਅਮਰੀਕਾ 'ਚ ਲੈ ਆਂਦਾ, ਜਿਹੜੇ ਮੁਲਕ ਤੋਂ ਆਏ ਉਹਦੇ ਨਾਲ ਉਹਦਾ ਕੋਈ ਸੰਬੰਧ ਨਹੀਂ, ਉਹਨੂੰ ਸਪੈਨਿਸ਼ ਤੱਕ ਵੀ ਜਿਹੜੀ ਉਹ ਨਹੀਂ ਆਉਂਦੀ, ਇੱਥੇ ਹੀ ਜੰਮਿਆ ਪਲਿਆ, ਇੱਥੇ ਹੀ ਉਹਦਾ ਸਾਰਾ ਕੁਛ ਆ, ਤੇ ਉਹਨੂੰ ਵੀ ਚੱਕ ਕੇ ਉਹ ਅਜਿਹੇ ਲੋਕਾਂ ਨੂੰ ਵੀ ਚੱਕ ਕੇ ਇੱਕ ਉਹ ਜਿਹੇ ਮੁਲਕ ਦੇ ਵਿੱਚ ਸੁੱਟਿਆ ਜਾ ਰਿਹਾ, ਜਿਹਦੇ ਦੇ ਨਾਲ ਉਹਦਾ ਕੋਈ ਵਾਹ ਵਾਸਤਾ ਹੀ ਜਿਹੜਾ ਨਹੀਂ ਹੈਗਾ। ਸੋ ਇਹ ਵੀ ਇੱਕ ਹੁਣ ਐਂਗਲ ਬਾਰ-ਬਾਰ ਜਿਹੜਾ ਉਹ ਆ ਰਿਹਾ ਆ। ਹੁਣੇ-ਹੁਣੇ ਆਪਾਂ ਨੂੰ ਇੱਕ ਰੈਂਚੋ ਕੁਕਾਮੋਂਗਾ ਤੋਂ ਆਪਣੇ ਜਿਹੜੇ ਲਿਸਨਰ ਆ ਉਹਨਾਂ ਨੇ ਕਾਲ ਕਰਕੇ ਦੱਸਿਆ, ਇੱਕ ਗੇਟਡ ਕਮਿਊਨਿਟੀ ਦੇ ਵਿੱਚ ਕਹਿੰਦੇ ਵੀ ਸਵੇਰ ਦੀਆਂ ਹੀ 5-6 ਜਿਹੜੀਆਂ ਗੱਡੀਆਂ ਆ ਉਹ ਉੱਥੇ ਕਹਿੰਦੇ ਵੀ ਆਈਸ ਵਾਲਿਆਂ ਦੀਆਂ ਘੁੰਮ ਰਹੀਆਂ, ਕਹਿੰਦਾ ਵੀ ਉਹਨਾਂ ਨੂੰ ਵੀ ਸਵਾਲ ਜਵਾਬ ਜਿਹੜੇ ਉਹ ਕੀਤੇ ਗਏ। ਕਈ ਟਾਈਮ ਜਿਹੜਾ ਉਹਨਾਂ ਨੇ ਲਾਇਆ, ਗ੍ਰੀਨ ਕਾਰਡ ਹੋਲਡਰ ਸੀਗੇ, ਗ੍ਰੀਨ ਕਾਰਡ ਉਹਨਾਂ ਨੇ ਦਿਖਾਇਆ ਤੇ ਫਿਰ ਉਹਨਾਂ ਨੂੰ ਜਾਣ ਦਿੱਤਾ, ਤੇ ਕਹਿੰਦੇ ਪੂਰੀ ਇੰਟਰੋਗੇਸ਼ਨ ਇੰਟਰਵਿਊ ਇੱਕ ਹਿਸਾਬ ਦੇ ਨਾਲ ਕਰਦੇ ਆ, ਕਦੋਂ ਆਏ ਸੀ, ਕਿੱਦਾਂ ਆਏ ਸੀ, ਕਿੰਨੇ ਚਿਰ ਤੋਂ ਰਹਿ ਰਹੇ ਆ, ਕਿੱਥੇ ਰਹਿੰਦੇ ਸੀਗੇ, ਸਾਰੀਆਂ ਚੀਜ਼ਾਂ ਕਹਿੰਦੇ ਵੀ ਲਗਾਤਾਰ ਪੁੱਛੀਆਂ ਜਾ ਰਹੀਆਂ। ਤੇ ਉਹ ਦੱਸ ਰਿਹਾ ਸੀਗਾ ਵੀ ਉਸ ਕੰਪਲੈਕਸ ਦੇ ਵਿੱਚ ਜਿਹੜਾ ਵੀ ਕੋਈ ਤੁਰਿਆ ਫਿਰਦਾ ਆ, ਉਹਨਾਂ ਸਾਰਿਆਂ ਨੂੰ ਜਿਹੜੇ ਉਹ ਸਵਾਲ ਪੁੱਛੇ ਜਾ ਰਹੇ ਆ। ਸੋ ਮਿਨੇਸੋਟਾ ਤਾਂ ਹਰਜੋਤ ਸਿੰਘ ਜੀ ਇਸ ਟਾਈਮ ਇਹ ਆ ਨਾ ਵੀ ਸਾਰਿਆਂ ਦੇ ਮੂਹਰੇ ਨਜ਼ਰ ਆ ਰਿਹਾ ਹੈ ਜੋ, ਪਰ ਇਹਦਾ ਮਤਲਬ ਇਹ ਨਹੀਂ ਵੀ ਬਾਕੀ ਹੋਰ ਕਮਿਊਨਿਟੀਜ਼ ਦੇ ਵਿੱਚ ਇਹ ਇਸ ਤਰੀਕੇ ਦੇ ਨਾਲ ਦਾਖਲ ਹੋ ਕੇ ਇੱਦਾਂ ਦੇ ਜਿਹੜੇ ਸਵਾਲ ਜਵਾਬ ਆ ਉਹ ਨਹੀਂ ਕਰ ਰਹੇ ਹੈਗੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਆਈਸ ਦੀ ਜਿਹੜੀ ਇਹ ਕਾਰਵਾਈਆਂ ਨੂੰ ਲੈ ਕੇ ਲਗਾਤਾਰ ਜਿਹੜੀ ਉਹ ਚੱਲ ਰਹੀ ਆ। ਇਹ ਜਿਹੜਾ ਹਰਜੋਤ ਸਿੰਘ ਜੀ ਹੰਕਾਰ ਵੀ ਇਹਨਾਂ ਦੇ ਸਿਰ ਚੜ੍ਹ ਕੇ ਜਿਹੜਾ ਉਹ ਬੋਲ ਰਿਹਾ ਆ। ਜਿੱਥੋਂ ਤੁਸੀਂ ਦੇਖ ਲਓ ਵੀ ਜਿੱਦਾਂ ਦੀਆਂ ਸਥਿਤੀਆਂ, ਜਿੱਦਾਂ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ, ਪ੍ਰੋਟੈਸਟ ਕਰਨ ਤੇ ਵੀ ਜਿਹੜੀ ਉਹ ਵਿਰੋਧਤਾ ਜਿਹੜੀ ਉਹ ਪੇਸ਼ ਆ ਰਹੀ ਆ, ਵੀ ਪ੍ਰੋਟੈਸਟ ਵੀ ਜਿਹੜਾ ਕਹਿੰਦੇ ਵੀ ਤੁਸੀਂ ਹੁਣ ਨਾ ਕਰੋ, ਇਨਸਰੈਕਸ਼ਨ ਐਕਟ ਜਿਹੜਾ ਉਹ ਹੋ ਰਿਹਾ ਆ। ਜਿਹੜੇ ਟਿਮ ਵਾਲਸ ਤੇ ਉੱਥੋਂ ਦੇ ਮਿਨਿਆਪੋਲਿਸ ਦੇ ਜਿਹੜੇ ਮੇਅਰ ਆ ਬਾਰ-ਬਾਰ ਟਰੰਪ ਹੋਣਾ ਨੂੰ ਕਹਿ ਰਹੇ ਆ ਵੀ ਦਿਸ ਐਂਡਸ ਨਾਓ, ਪਰ ਟਰੰਪ ਹੋਣੀ ਕਹਿੰਦੇ ਵੀ ਨਹੀਂ, ਏਦਾਂ ਨਹੀਂ, ਆਪਾਂ ਤਾਂ ਇਸ ਨੂੰ ਜਿਹੜਾ ਹੋਰ ਐਕਟੀਵਿਟੀ ਨੂੰ ਲਗਾਤਾਰ ਜਿਹੜਾ ਉਹ ਵਧਾ ਰਹੇ ਹੈਗੇ ਆ। ਲੋਕਾਂ ਦੇ ਘਰਾਂ 'ਚ ਵਿਦਆਊਟ ਵਾਰੰਟ ਦਾਖਲ ਹੋਣਾ, ਲੋਕਾਂ ਦੇ ਜਿਹੜੇ ਫੋਨ ਨੇ ਵਿਦਆਊਟ ਵਾਰੰਟ ਉਹਨਾਂ ਨੂੰ ਸੀਜ਼ ਕਰਕੇ ਉਹਨਾਂ ਦਾ ਨਿਰੀਖਣ ਕਰਨਾ। ਸੋ ਕਾਫੀ ਕੁਛ ਜਿਹੜਾ ਉਹ ਚੱਲ ਰਿਹਾ। ਕਈ ਵਾਰੀ ਲੋਕਾਂ ਨੂੰ ਲੱਗਦਾ ਵੀ ਹਾਂ ਉਹ ਆਪਣੀ ਕਾਰਵਾਈ ਕਰ ਰਹੇ ਆ, ਪਰ ਇਹ ਕਾਰਵਾਈ ਦੇ ਵਿੱਚ ਬਹੁਤ ਸਾਰੇ ਜਿਹੜੇ ਕਾਨੂੰਨ ਦੀਆਂ ਉਲੰਘਣਾਵਾਂ ਵੀ ਜਿਹੜੀਆਂ ਉਹ ਨਜ਼ਰ ਜਿਹੜੀਆਂ ਉਹ ਆ ਰਹੀਆਂ, ਜਿਨ੍ਹਾਂ ਨੂੰ ਕਈ ਲੋਕ ਤੇ ਇਹ ਖਾਸ ਕਰਕੇ DHS ਵਾਲੇ ਤਾਂ ਹੁਣ ਨਜ਼ਰ ਅੰਦਾਜ਼ ਕਰ ਰਹੇ ਆ। ਉਦੋਂ ਜਦੋਂ ਹਰਜੋਤ ਸਿੰਘ ਜੀ ਇਹ ਵੱਡੀ ਚਿੰਤਾ ਦਾ ਵਿਸ਼ਾ ਬਣ ਜਾਂਦਾ, ਜਦੋਂ ਉਹਨਾਂ ਨੂੰ ਇਹ ਕਿਹਾ ਜਾਂਦਾ ਆ, ਸਟੀਵਨ ਮਿਲਰ ਜਿਹੜੇ ਡਿਪਟੀ ਚੀਫ ਆਫ ਸਟਾਫ ਆ, ਉਹਨਾਂ ਦੇ ਦੁਆਰਾ ਬਾਰ-ਬਾਰ ਵੀਡੀਓਜ਼ ਦੇ ਉੱਤੇ ਆ ਕੇ ਵੀ ਤੁਹਾਨੂੰ ਫੁੱਲ ਇਮਿਊਨਿਟੀ ਆ, ਵੀ ਤੁਹਾਨੂੰ ਕਹਿ ਹੀ ਕੁਛ ਨਹੀਂ ਕੋਈ ਸਕਦਾ, ਜਿੱਦਾਂ ਤੁਸੀਂ ਜੋ ਮਰਜ਼ੀ ਜਿਹੜਾ ਆ ਉਹ ਕਰੀ ਜਾਓ। ਸੋ ਇਹ ਇੱਕ ਕਿਤੇ ਨਾ ਕਿਤੇ ਫਿਰ ਪਾਵਰ ਟ੍ਰਿਪ ਜੇ ਕੋਈ ਕਰ ਜਾਵੇ। 47 ਘੰਟੇ ਦੀ ਟ੍ਰੇਨਿੰਗ ਦੇ ਰਹੇ ਹਰਜੋਤ ਸਿੰਘ ਜੀ, 47 ਨੰਬਰ ਸਪੈਸ਼ਲ ਚੁਣਿਆ ਹੈ ਕਿਉਂਕਿ 47ਵਾਂ ਰਾਸ਼ਟਰਪਤੀ ਆ ਟਰੰਪ ਹੋਣੀ। ਕਿਸੇ ਟਾਈਮ ਦੇ ਉੱਤੇ ਮਹੀਨਿਆਂ ਬੱਧੀ ਦੀ ਇਹ ਟ੍ਰੇਨਿੰਗਸ ਜਿਹੜੀਆਂ ਹੁੰਦੀਆਂ ਸੀ। ਇੱਕ ਬੀਬੀ ਜਰਨਲਿਸਟ ਸੀਗੀ, ਉਹਨੇ ਇੰਟਰਵਿਊ ਦਿੱਤੀ ਤੇ ਕਹਿੰਦੇ ਮੈਨੂੰ 6 ਘੰਟਿਆਂ ਦੇ ਵਿੱਚ ਉਹਨਾਂ ਨੇ ਹਾਇਰ ਕਰ ਲਿਆ। ਵੀ ਇੰਨੀ ਤੇਜ਼ੀ ਦੇ ਨਾਲ ਜਿਹੜੀ ਹਾਇਰਿੰਗ ਪ੍ਰੋਸੈਸ ਇਹਨਾਂ ਦਾ ਜਿਹੜਾ ਉਹ ਚੱਲ ਰਿਹਾ ਆ, ਵੀ ਬਗੈਰ ਸੋਚੇ ਸਮਝੇ ਪਤਾ ਨਹੀਂ ਕਿੱਦਾਂ ਦੇ ਲੋਕ। ਉੱਦਾਂ ਇਹ ਕਹਿ ਰਹੇ ਆ ਵੀ ਵੈਟਿੰਗ ਜਿਹੜੀ ਕਰਕੇ ਲੋਕ ਜਿਹੜੇ ਅਮਰੀਕਾ ਦੇ ਵਿੱਚ ਉਹਨਾਂ ਦੀ ਪੂਰੀ ਜ਼ਿਆਦਾ ਵੈਟਿੰਗ ਹੋਣੀ ਚਾਹੀਦੀ ਆ, ਪਰ ਜਦੋਂ ਇਹ ਆਪਣੇ ਮਹਿਕਮੇ 'ਚ ਕਿਸੇ ਨੂੰ ਕਹਿੰਦੇ ਆ ਵੀ ਹਾਂ ਅਸੀਂ ਤੁਹਾਨੂੰ ਨੌਕਰੀ ਤੇ ਰੱਖਣਾ ਆ, ਉਦੋਂ ਫਿਰ ਵੈਟਿੰਗ ਜਿਹੜੀ ਉਹ ਛਿੱਕੇ ਟੰਗ ਲੈਂਦੇ ਆ। ਸੋ ਕਾਫੀ ਕੁਛ ਇਸ ਟਾਈਮ ਚੱਲ ਰਿਹਾ ਆ, ਜਿਨ੍ਹਾਂ ਨੂੰ ਲੈ ਕੇ ਚਰਚਾਵਾਂ, ਵਿਵਾਦ ਜਿਹੜੇ ਆ ਉਹ ਚੱਲ ਰਹੇ ਨੇ, ਤੇ ਉਹਨਾਂ ਨੂੰ ਜ਼ਰੂਰ ਬਰੀਕੀ ਦੇ ਨਾਲ ਦੇਖਣ ਦੀ ਜ਼ਰੂਰਤ ਹੈਗੀ। ਜੀ। ਸੋ ਰੇਨੇਗੁੱਡ ਦੇ ਉਹਨੂੰ ਗੋਲੀਆਂ ਮਾਰਨ ਤੋਂ ਬਾਅਦ ਮਿਨੇਆਪੋਲਿਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਆ ਉਹ ਹੋ ਰਹੇ ਆ। ਇਕੱਲੇ ਉੱਥੇ ਨਹੀਂ, ਵੀਕਐਂਡ ਦੇ ਦੌਰਾਨ 1000 ਜਗ੍ਹਾ ਦੇ ਉੱਤੇ ਵੱਖ-ਵੱਖ ਅਮਰੀਕਾ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਸੀ। ਅਗਲੀ ਜਿਹੜੀ ਮੇਨ ਖਬਰ ਆ ਉਹ ਚਾਈਨਾ ਤੇ ਕੈਨੇਡਾ ਨੂੰ ਲੈ ਕੇ ਆ। ਹੁਣ ਕੈਨੇਡਾ ਤੇ ਚੀਨੀ ਜਿਹੜੇ ਆ ਉਹ ਭਾਈ-ਭਾਈ ਬਣ ਗਏ ਹੈਗੇ ਆ। ਕਾਫੀ ਜ਼ਿਆਦਾ ਜਿਹੜੇ ਐਗਰੀਮੈਂਟ ਆ ਉਹ ਮਿਸਟਰ ਕਾਰਨੀ ਨੇ ਜੋ ਚਾਈਨੀਜ਼ ਲੀਡਰ ਸ਼ੀ ਜਿਨਪਿੰਗ ਉਹਦੇ ਨਾਲ ਕੀਤੇ ਹੈਗੇ ਆ। ਇੱਕ ਤਾਂ ਉਹਨਾਂ ਨੇ ਇਹ ਕੀਤਾ ਆ ਵੀ 6000 ਦੇ ਕਰੀਬ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਆ, ਚਾਈਨੀਜ਼ ਇਲੈਕਟ੍ਰਿਕ ਵਹੀਕਲਸ, ਉਹਨਾਂ 49,000 ਦੇ ਕਰੀਬ ਉਹ ਹਰ ਸਾਲ ਲਿਆ ਸਕਣਗੇ, ਜਿਨ੍ਹਾਂ ਦੇ ਸਿਰਫ 6.1% ਟੈਰਿਫ ਲੱਗੂਗਾ। ਪਹਿਲਾਂ ਇਹ ਤੇ 100% ਲੱਗਦਾ ਸੀ ਟੈਰਿਫ 2024 ਦੇ ਐਂਡ ਤੱਕ, ਤੇ ਇਸੇ ਕਰਕੇ ਟੈਸਲਾ ਦੀਆਂ 20,000 ਦੇ ਕਰੀਬ ਜਿਹੜੀਆਂ ਕਾਰਾਂ ਆ ਉਹ ਕੈਨੇਡਾ ਦੇ ਵਿੱਚ ਸੈੱਲ ਹੋਈਆਂ ਸੀਆਂ।
ਸੋ ਇਹ ਆਉਣ ਦੇ ਨਾਲ ਟੈਸਲਾ ਦੇ ਉੱਤੇ ਜਿਹੜਾ ਆ ਬਹੁਤ ਵੱਡਾ ਅਸਰ ਪਊਗਾ। ਉਸ ਤੋਂ ਬਿਨਾਂ ਵੀ ਕਨੋਲਾ ਆਇਲ ਜਿਹੜਾ ਆ ਉਹਦੇ ਤੇ ਚਾਈਨਾ ਵਾਲਿਆਂ ਨੇ ਟੈਰਿਫ ਜਿਹੜਾ ਕੈਨੇਡਾ ਨੇ ਟੈਰਿਫ ਲਾਇਆ ਸੀ, ਚਾਈਨਾ ਵਾਲਿਆਂ ਨੇ ਕੈਨੇਡਾ ਦੇ ਕਨੋਲਾ ਆਇਲ ਦੇ ਉੱਤੇ ਉਹ ਵੀ 15% ਦੇ ਕਰੀਬ ਕਰ ਦਿੱਤਾ ਹੈ। ਉਹ ਵੀ ਕਾਫੀ ਘਟਾ ਦਿੱਤਾ ਹੈਗਾ, ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਸੀ। ਅਮਰੀਕਾ ਤੋਂ ਜ਼ਿਆਦਾ ਜਾਂਦਾ ਹੁੰਦਾ ਸੀ ਚਾਈਨਾ ਨੂੰ, ਪਰ ਜਦੋਂ ਟੈਰਿਫ ਲੱਗਿਆ ਉਹਨਾਂ ਨੇ ਵੀ ਰਿਟੈਲੀਏਸ਼ਨ 'ਚ ਟੈਰਿਫ ਲਾਇਆ ਸੀ ਤੇ ਸੋ ਅਮਰੀਕਾ ਤੋਂ ਜਿਹੜਾ ਜਾਣਾ ਉਹ ਘਟ ਗਿਆ ਹੈਗਾ। ਸੋ ਕੈਨੇਡਾ ਐਕਸਪੈਕਟ ਕਰ ਰਿਹਾ ਵੀ ਚਾਈਨਾ ਜੋ ਰਿਡਿਊਸ ਕਰੂਗਾ ਟੈਰਿਫ ਕੈਨੇਡੀਅਨ ਕੈਨੋਲਾ ਦੇ ਉੱਤੇ, ਕੈਨੋਲਾ ਸੀਡ ਦੇ ਉੱਤੇ 15% ਬਾਈ ਮਾਰਚ 1 ਤੇ ਇਹ ਸਿਗਨੀਫੀਕੈਂਟ ਡ੍ਰੌਪ ਹੈਗਾ ਆ 25% ਲੈਵਲਸ ਜੋ 85% ਲੈਵਲ ਜੋ ਇੰਪੋਜ਼ ਕੀਤੇ ਗਏ ਸੀ ਚਾਈਨਾ ਵੱਲੋਂ। ਸੋ ਕਹਿੰਦੇ ਵੀ $4 ਬਿਲੀਅਨ ਦੀ ਇਹ ਮਾਰਕੀਟ ਬਣਦੀ ਹੈਗੀ ਆ। ਸੋ ਚਾਈਨਾ ਤੇ ਕੈਨੇਡਾ ਕਾਫੀ ਲਾਗੇ ਆ ਰਿਹਾ ਆ, ਜਿਸ ਨੂੰ ਦੇਖ ਕੇ ਅਮਰੀਕਾ ਵਾਲੇ ਜਿਹੜੇ ਆ ਉਹ ਹੁਣ ਹਜੇ ਬਿਆਨ ਨਹੀਂ ਆਇਆ ਟਰੰਪ ਉਹਨਾਂ ਵੱਲੋਂ, ਪਰ ਜਿਹੜੇ ਐਕਸਪਰਟ ਆ ਉਹ ਕਹਿ ਰਹੇ ਆ ਵੀ ਕੈਨੇਡਾ ਇੱਥੇ ਗਲਤੀ ਕਰ ਰਿਹਾ ਹੈਗਾ। ਟਰੰਪ ਹੋਣਾ ਦੇ ਦੁਆਰਾ ਕੋਈ ਹੱਥ ਪੱਲਾ ਨਾ ਫੜਾਉਣਾ, ਇਹਦਾ ਦਾਅਵਾ ਜਿਹੜਾ ਉਹ ਮਾਰਕ ਕਰਦੀ ਹੁਣੀ ਕਰ ਰਹੇ ਆ ਵੀ ਕੋਈ ਸਮਝੌਤਾ ਸਾਡੇ ਨਾਲ ਉਹ ਕਰ ਨਹੀਂ ਰਹੇ ਤੇ ਇਸ ਲਈ ਇਹ ਹੁਣ ਚੀਨ ਦੇ ਮੋਹਰੇ ਆ। ਇਹ ਉਹੀ ਮਾਰਕ ਕਰਨੀ ਆ, ਇਹ ਉਹੀ ਲਿਬਰਲ ਸਰਕਾਰ ਆ ਜਿਹੜੀ ਪਿਛਲੇ ਸਾਲ ਕਹਿ ਰਹੀ ਸੀ ਵੀ ਕੈਨੇਡਾ ਨੂੰ ਖਤਰਾ ਹੀ ਸਭ ਤੋਂ ਜ਼ਿਆਦਾ ਜਿਹੜਾ ਉਹ ਚੀਨ ਦੇ ਕੋਲੋਂ ਆ। ਇਹ ਹੁਣ ਤੁਸੀਂ ਦੇਖ ਲਓ ਵੀ ਉਹਨਾਂ ਦੇ ਨਾਲ ਜੱਫੀਆਂ ਜਿਹੜੀਆਂ ਉਹ ਪਾਈ ਫਿਰਦੇ ਹੈਗੇ ਆ ਤੇ 2 ਦਿਨ ਦਾ ਦੌਰਾ ਸੀਗਾ ਇਹਨਾਂ ਦੇ ਨਾਲ। ਹੁਣ ਇੰਡੀਆ ਨੂੰ ਵੀ ਜਿਹੜਾ ਉੱਥੇ BC ਦੇ ਪ੍ਰੀਮੀਅਰ ਨੇ ਜਾਣਾ ਹੈਗਾ ਆ। ਇਹ ਉਹੀ ਇੰਡੀਆ ਜਿਨ੍ਹਾਂ ਨੇ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਸੋਇਲ ਦੇ ਉੱਤੇ ਕਤਲ ਕੀਤਾ, ਅਸੈਸੀਨੇਟ ਕੀਤਾ, ਭਾਈ ਨਿੱਜਰ ਹੁਣੀ ਉਹਨਾਂ ਨੂੰ। ਸੋ ਕੈਨੇਡਾ ਪਤਾ ਨਹੀਂ ਕਿਹੜੇ ਰਾਹ ਦੇ ਉੱਤੇ ਇਸ ਟਾਈਮ ਤੁਰ ਬੈਠਾ ਆ। ਹੁਣ 51ਵਾਂ ਸੂਬਾ ਬਣਨਾ ਉਹਨਾਂ ਨੂੰ ਮਨਜ਼ੂਰ ਆ ਜਾਂ ਉਹਨਾਂ ਮੁਲਕਾਂ ਦੇ ਨਾਲ ਸਮਝੌਤਾ ਕਰਨਾ ਮਨਜ਼ੂਰ ਆ ਜਾਂ ਆਪਣੇ ਪੱਧਰ ਦੇ ਉੱਤੇ ਕਿਵੇਂ ਹੋਣਾ ਹੈ। ਸੋ ਕਾਰਨੀ ਹੋਣਾ ਨੇ ਇਹ ਇਸ਼ਾਰਾ ਕੀਤਾ ਸੀਗਾ ਵੀ ਆਉਂਦੇ ਦਹਾਕੇ ਦੇ ਵਿੱਚ ਉਹ ਅਮਰੀਕਾ ਤੋਂ ਜਿਹੜੀ ਉਹਨਾਂ ਦੀ ਡਿਪੈਂਡੈਂਸੀ ਆ ਉਸ ਨੂੰ ਘਟਾਉਣਾ ਚਾਹੁੰਦੇ ਆ, ਡਾਇਵਰਸੀਫਾਈ ਜਿਹੜਾ ਉਹ ਕਰਨਾ ਚਾਹੁੰਦੇ ਆ। ਸੋ ਇੱਕ ਪਾਸੇ ਕੂਆਂ ਤੇ ਇੱਕ ਪਾਸੇ ਖਾਈ ਵਾਲਾ ਜਿਹੜੀ ਇਹ ਹਾਲ ਕਿਤੇ ਕੈਨੇਡਾ ਦਾ ਜਿਹੜਾ ਉਹ ਨਾ ਬਣ ਜਾਵੇ। ਬਗੈਰ ਅਮਰੀਕਾ ਤੋਂ ਕੈਨੇਡਾ ਦਾ ਸਰਵਾਈਵ ਕਰਨਾ ਬੜਾ ਔਖਾ ਆ, ਇਹ ਵੀ ਜਿਹੜੇ ਉੱਥੋਂ ਦੇ ਲੋਕ ਵੀ ਜਾਣਦੇ ਆ। ਅਲਬਰਟਾ ਦੇ ਵਿੱਚ ਹੁਣ ਜਦੋਂ ਰੈਫਰੈਂਡਮ ਨੂੰ ਲੈ ਕੇ ਵੋਟਾਂ ਦੀ ਚਰਚਾ ਚੱਲ ਰਹੀ ਆ, ਲੋਕ ਪੂਰੇ ਸਿਆਲਾਂ ਦੇ ਵਿੱਚ ਠੁਰ ਠੁਰ ਕਰਦੀ ਠੰਡ ਦੇ ਵਿੱਚ ਰਾਤ ਤੱਕ ਲੈਣਾ ਲਾ ਕੇ ਉਸ ਰੈਫਰੈਂਡਮ ਦੇ ਹੱਕ ਦੇ ਵਿੱਚ ਵੋਟਾਂ ਪਾਉਂਦੇ ਜਿਹੜੇ ਉੱਥੇ ਨਜ਼ਰ ਜਿਹੜੇ ਉਹ ਆਏ ਸੀਗੇ। ਸੋ ਕਾਰਨੀ ਹੁਣੀ ਜਿਹੜੇ ਟਰੰਪ ਹੋਣਾ ਦੇ ਦੁਆਰਾ ਟੈਰਿਫ ਲਾਏ ਗਏ ਆ ਉਹਨਾਂ ਨੂੰ ਰਿਡਿਊਸ ਕਰਨ ਦੇ ਵਿੱਚ ਨਾਕਾਮਯਾਬ ਰਹੇ ਆ, ਪਰ ਚਾਈਨਾ ਦੇ ਵਿੱਚ ਉਹ ਡੈਫੀਨੇਟਲੀ ਇਹਨਾਂ ਨੂੰ ਕਹਿ ਲਓ ਵੀ ਜਿਹੜੇ ਟੈਰਿਫਸ ਨੇ ਉਹਨਾਂ ਨੂੰ ਘਟਾਉਣ ਦੇ ਵਿੱਚ ਕਾਮਯਾਬ ਰਹੇ ਆ ਤੇ ਇਹਨਾਂ ਨੇ ਜਿਹੜੀਆਂ ਡੀਲਸ ਆ ਉਹ ਹੁਣ ਬਣਾ ਲਈਆਂ ਹੈਗੀਆਂ ਆ। ਸੋ ਇਹ ਹੁਣ ਜੇ ਉਹਨਾਂ ਦੇ ਐਂਗਲ ਤੋਂ ਦੇਖਿਆ ਜਾਵੇ, ਹੁਣ ਕੱਲਾ ਅਮਰੀਕਾ ਦੇ ਸਿਰ ਦੇ ਉੱਤੇ ਕਹਿੰਦੇ ਵੀ ਸਰਦਾ ਨਹੀਂ ਆ। ਸੋ ਇਸ ਲਈ ਉਹ ਚਾਈਨਾ ਦੇ ਮੋਹਰੇ ਜਾ ਕੇ ਜਿਹੜਾ ਉਹ ਗੱਲਾਂ ਬਾਤਾਂ ਕਰ ਰਹੇ ਆ। ਨਵੇਂ ਨਿਊ ਵਰਲਡ ਆਰਡਰ ਦੀ ਗੱਲ ਜਿਹੜੀ ਉੱਥੇ ਚਾਈਨਾ ਦੇ ਨਾਲ ਇਸ ਸਮਝੌਤੇ ਦੇ ਦਰਮਿਆਨ ਮਾਰਕ ਕਾਰਨੀ ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਕੀਤੀ ਹੈਗੀ ਆ। ਓਨਟਾਰੀਓ ਦੇ ਜਿਹੜੇ ਪ੍ਰੀਮੀਅਰ ਨੇ ਡਗ ਫੋਰਡ, ਉਹਨਾਂ ਨੇ ਜਿਹੜੀ EV ਡੀਲ ਆ ਉਹਦੇ ਖਾਸ ਕਰਕੇ ਬੁਰਾ ਜਿਹੜਾ ਮਨਾਇਆ, ਉਹਦੇ ਕ੍ਰਿਟਿਕ ਜਿਹੜਾ ਉਹ ਕਿਹਾ ਆ, ਉਹ ਕਹਿ ਰਹੇ ਆ ਵੀ ਇਹਦੇ ਨਾਲ ਇੱਕ ਤਾਂ ਚਾਈਨੀਜ਼ ਗੱਡੀਆਂ ਦੀ ਉਹਨਾਂ ਦੀ ਮਾਰਕੀਟ ਕੈਨੇਡਾ ਦੇ ਵਿੱਚ ਸਟਰੋਂਗ ਹੋਊਗੀ ਤੇ ਦੂਜੇ ਪਾਸੇ ਜੋ ਕੈਨੇਡੀਅਨ ਗੱਡੀਆਂ ਜਿਹੜੀਆਂ ਉੱਥੇ ਬਣਦੀਆਂ ਨੇ, ਜਿਹੜੀਆਂ ਉੱਥੇ ਫੈਕਟਰੀਜ਼ ਨੇ, ਉਹਨਾਂ ਉੱਤੇ ਭੈੜਾ ਜਿਹੜਾ ਉਹ ਅਸਰ ਹੋਊਗਾ। ਕਹਿੰਦੇ ਵੀ ਉਹ ਗੱਡੀਆਂ ਉੱਥੋਂ ਬਣ ਕੇ ਆਉਣ ਦੇ ਨਾਲ ਕੈਨੇਡੀਅਨ ਜੌਬਸ ਜਿਹੜੀਆਂ ਆ ਉਹ ਚਲੇ ਜਾਣਗੀਆਂ। ਸਾਸਕੈਚੁਅਨ ਦੇ ਜਿਹੜੇ ਪ੍ਰੀਮੀਅਰ ਹੈਗੇ ਨੇ ਸਕਾਟ ਮੋ, ਉਹਨਾਂ ਨੇ ਕਿਹਾ ਵੀ ਇਹ ਪੋਜ਼ਿਟਿਵ ਸਟੈਪ ਫਾਰਵਰਡ ਆ ਤੇ ਇਹ ਜਲਦ ਜਿਹੜਾ ਆ ਇਸ ਦੇ ਵਿੱਚ ਹੋਣਾ ਚਾਹੀਦਾ ਸੀਗਾ। ਸੋ ਬੀਜਿੰਗ ਦੇ ਵਿੱਚ ਮਾਰਕ ਕਾਰਨੀ ਤੇ ਜਿਹੜੇ ਸ਼ੀ ਜ਼ਿੰਗਪਿੰਗ ਆ ਉਹਨਾਂ ਨੇ ਆਪਸ ਦੇ ਵਿੱਚ ਜਿਹੜੀ ਇਹ ਗੱਲਬਾਤ ਕੀਤੀ ਆ। ਕਨੋਲਾ ਆਇਲ, ਲੌਬਸਟਰ, ਕਰੈਬਸ, ਪੀਜ਼, ਇਹ ਕਹਿੰਦੇ ਵੀ ਹੁਣ ਮਾਰਚ ਮਹੀਨੇ ਤੋਂ ਜਿਹੜੇ ਆਉਣਗੇ ਤੇ ਉਹਨਾਂ ਦੇ ਉੱਤੇ ਜਿਹੜਾ ਟੈਰਿਫ ਆ ਉਹ ਫਿਰ ਰਿਮੂਵ ਕਰ ਦਿੱਤਾ ਗਿਆ ਆ 2026 ਸਾਲ ਦੇ ਅਖੀਰ ਤੱਕ।
ਜੀ। ਸੋ ਬਿਲਕੁਲ ਹੁਣ ਇਸ ਤੋਂ ਬਾਅਦ ਜਿਹੜਾ ਯੂਐਸ ਮੈਕਸੀਕੋ ਕੈਨੇਡਾ ਐਗਰੀਮੈਂਟ ਆ USMCA, ਇਹਦੇ ਉੱਤੇ ਵੀ ਕਾਫੀ ਵੱਡਾ ਅਸਰ ਪਊਗਾ। ਜੇ ਅਮਰੀਕਾ ਦੀ ਸਰਕਾਰ ਇਹ ਕਹਿੰਦੀ ਆ ਵੀ ਵੈਨੇਜ਼ੁਏਲਾ ਤੋਂ ਸਾਨੂੰ ਖਤਰਾ ਆ ਵੀ ਉੱਥੇ ਚਾਈਨੀਜ਼ ਬਹੁਤ ਇਨਵੈਸਟ ਕਰ ਰਹੇ ਆ, ਤੇ ਕੈਨੇਡਾ ਤਾਂ ਬਿਲਕੁਲ ਮੁੰਡ ਆ ਤੁਰ ਕੇ ਜਾਣ ਨੂੰ ਆ। ਸੋ ਜੋ ਕੈਨੇਡਾ ਦੀ ਜਿਹੜੀ ਟਰੱਕਿੰਗ ਇੰਡਸਟਰੀ ਆ ਉਹਦੇ ਉੱਤੇ ਵੀ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਕਾਫੀ ਅਸਰ ਪਊਗਾ। ਪੰਜਾਬੀ ਵੱਡੀ ਗਿਣਤੀ 'ਚ ਇਸ ਇੰਡਸਟਰੀ ਦੇ ਵਿੱਚ ਆ, ਉਹਨਾਂ ਨੂੰ ਬਿਲਕੁਲ ਇਹਦੇ ਤੇ ਅੱਖ ਰੱਖਣੀ ਚਾਹੀਦੀ ਆ ਵੀ ਆਉਣ ਵਾਲੇ ਸਮੇਂ 'ਚ ਕੀ ਕੁਝ ਵਾਪਰਨਾ ਹੈਗਾ। ਪਹਿਲਾਂ ਨਾਫਟਾ ਸੀ, ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਪਹਿਲੀ ਟਰਮ ਦੇ ਦੌਰਾਨ ਉਸ ਨੂੰ ਚੇਂਜ ਕਰਕੇ USMCA ਕਰ ਦਿੱਤਾ ਗਿਆ। ਤਿੰਨਾਂ ਮੁਲਕਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਹ ਜਿਹੜਾ ਟ੍ਰੇਡ ਐਗਰੀਮੈਂਟ ਸੀ, ਤਿੰਨਾਂ ਕੰਟਰੀਆਂ ਦਾ 510 ਮਿਲੀਅਨ ਲੋਕ ਹੈਗੇ ਆ, ਤੇ ਇਕੋਨਮੀ 30.97 ਟ੍ਰਿਲੀਅਨ ਡਾਲਰ ਦੀ ਜਿਹੜੀ ਇਕੋਨਮੀ ਆ। ਸੋ ਉਹਦੇ ਤੇ ਜਿਹੜਾ ਅਸਰ ਆ ਉਹ ਕਿੰਨਾ ਕੁ ਪਊਗਾ, ਇਹ ਹੁਣ ਹਜੇ ਅੱਜ ਤੱਕ ਤਾਂ ਕੋਈ ਬਿਆਨ ਆਇਆ ਨਹੀਂ ਟਰੰਪ ਉਹਨਾਂ ਦਾ, ਪਰ ਆਊਗਾ ਜ਼ਰੂਰ। ਸੋ ਉਹਦੇ 'ਚ ਦੇਖਦੇ ਹਾਂ ਵੀ ਕੀ ਅਸਰ ਪੈਣ ਜਾ ਰਿਹਾ ਹੈਗਾ। ਕੈਨੇਡਾ ਦੀ ਜਿਹੜੀ ਟਰੱਕਿੰਗ ਤੇ ਬੱਸ ਮਾਰਕੀਟ ਆ ਉਹ ਆਲਰੇਡੀ ਕਾਫੀ ਉਹਨਾਂ ਤੇ ਅਸਰ ਪਿਆ ਆ। ਟੈਰਿਫਸ ਜਦੋਂ ਗਏ ਆ, ਉਹਨਾਂ ਦੇ ਪਾਰਟਸ ਜਿਹੜੇ ਉੱਥੇ ਬਹੁਤ ਬਣਦੇ ਆ, ਉਹਨਾਂ ਦੇ ਉੱਤੇ ਕਾਫੀ ਟੈਰਿਫ ਵਧਾਇਆ ਗਿਆ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਯੂਐਸ ਦੇ ਜਿਹੜੇ ਲਾਅ ਮੇਕਰਸ ਆ ਉਹ ਇਸ ਟਾਈਮ ਦਬਾਅ ਪਾ ਰਹੇ ਆ ਟਰੰਪ ਹੋਣਾ ਦੇ ਉੱਤੇ ਵੀ, ਤੇ ਨਾਲ ਭਰੋਸਾ ਦੇ ਰਹੇ ਆ ਡੈਨਮਾਰਕ ਨੂੰ ਵੀ ਭਾਈ ਅਸੀਂ ਗ੍ਰੀਨਲੈਂਡ ਨਹੀਂ ਲਵਾਂਗੇ। ਜਿਹੜੇ ਰਾਸ਼ਟਰਪਤੀ ਟਰੰਪ ਆ ਪਰ ਉਹਨਾਂ ਦਾ ਨਜ਼ਰੀਆ ਥੋੜਾ ਜਿਹਾ ਇਸ ਨਾਲੋਂ ਵੱਖਰਾ ਨਜ਼ਰ ਆਉਂਦਾ ਆ। ਉਹ ਕਹਿੰਦੇ ਵੀ ਗ੍ਰੀਨਲੈਂਡ ਤਾਂ ਆਪਾਂ ਨੂੰ ਚਾਹੀਦਾ ਹੀ ਚਾਹੀਦਾ ਹੈਗਾ ਆ। ਬਾਈਪਾਰਟੀਜ਼ਨ ਕਾਂਗਰੈਸ਼ਨਲ ਡੈਲੀਗੇਸ਼ਨ ਉਹਨਾਂ ਨੇ ਕਹਿੰਦੇ ਮੁਲਾਕਾਤ ਕੀਤੀ ਡੈਨਮਾਰਕ ਤੇ ਗ੍ਰੀਨਲੈਂਡ ਦੇ ਅਧਿਕਾਰੀਆਂ ਦੇ ਨਾਲ ਕੋਪਨਹੇਗਨ ਦੇ ਵਿੱਚ ਅੱਜ, ਤੇ ਉਹਨਾਂ ਨੇ ਇਹ ਭਰੋਸਾ ਜਿਹੜਾ ਦਵਾਇਆ ਤੇ ਕਹਿੰਦੇ ਵੀ ਸਪੋਰਟ ਦਿੱਤੀ ਆਪਣੀ ਗ੍ਰੀਨਲੈਂਡ ਦੀ ਟੈਰੀਟੋਰੀਅਲ ਇੰਟੀਗ੍ਰਿਟੀ ਸੋਵਰਨਿਟੀ ਨੂੰ ਜਿਹੜਾ ਉਹ ਲੈ ਕੇ। ਸੋ ਪ੍ਰੈਜ਼ੀਡੈਂਟ ਟਰੰਪ ਲਗਾਤਾਰ ਕੋਸ਼ਿਸ਼ ਕਰ ਰਹੇ ਆ ਵੀ ਗ੍ਰੀਨਲੈਂਡ ਆਪਣੇ ਅਧੀਨ ਲੈ ਲਿਆ ਜਾਵੇ। ਇਹ ਡੈਲੀਗੇਸ਼ਨ ਨੂੰ ਲੀਡ ਕਰ ਰਹੇ ਆ ਕ੍ਰਿਸ ਕੂਨਸ, ਇੱਕ ਡੈਮੋਕ੍ਰੇਟ ਨੇ ਡੈਲਾਵੇਅਰ ਤੋਂ, ਤੇ ਸੈਨੇਟਰ ਥੌਮ ਟਿਲਿਸ ਰਿਪਬਲਿਕਨ ਨੇ ਨਾਰਥ ਕੈਰੋਲੀਨਾ ਤੋਂ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਮੀਟਿੰਗ ਤੋਂ ਬਾਅਦ ਚ ਕੂਨਸ ਨੇ ਜਿਹੜਾ ਉਹ ਆਖਿਆ ਵੀ ਨਾਟੋ ਦੀ ਜਿਹੜੀ ਵੈਲਿਊ ਆ ਉਸ ਬਾਰੇ ਅਸੀਂ ਗੱਲ ਕੀਤੀ ਆ। ਜਿਹੜੇ ਪ੍ਰਿੰਸੀਪਲ ਆਫ ਸੋਵਰਨਿਟੀ, ਟੈਰੀਟੋਰੀਅਲ ਇੰਟੀਗ੍ਰਿਟੀ ਤੇ ਸੈਲਫ ਡਿਟਰਮੀਨੇਸ਼ਨ, ਉਸ ਦੀ ਰਿਸਪੈਕਟ ਕਰਦੇ ਹੋਏ ਉਸ ਨੂੰ ਜਿਹੜਾ ਦ੍ਰਿੜਤਾ ਦੇ ਨਾਲ ਉਸ ਨੂੰ ਜਿਹੜਾ ਦੁਬਾਰਾ ਦੱਸਿਆ ਆ ਵੀ ਹਾਂ ਭਾਈ ਵੀ ਇਦਾਂ ਹੀ ਹੋਣਾ ਜਿਹੜਾ ਚਾਹੀਦਾ ਆ। ਸੋ ਕਹਿੰਦੇ ਵੀ ਗ੍ਰੀਨਲੈਂਡ ਦੇ ਲੋਕਾਂ ਦੇ ਕੋਲ ਹੀ ਇਹ ਫੈਸਲਾ, ਅਖੀਰਲਾ ਫੈਸਲਾ ਹੋਣਾ ਚਾਹੀਦਾ ਆ ਵੀ ਉਹਨਾਂ ਨੇ ਭਵਿੱਖ ਦੇ ਵਿੱਚ ਕਿਹਨਾਂ ਦੇ ਨਾਲ ਜਾਣਾ ਹੈਗਾ ਆ। ਲੀਜ਼ਾ ਮਰਕੋਸਕੀ ਜਿਹੜੇ ਸੈਨੇਟਰ ਨੇ ਰਿਪਬਲਿਕਨ ਅਲਾਸਕਾ ਤੋਂ, ਉਹਨਾਂ ਨੇ ਕਿਹਾ ਵੀ ਗ੍ਰੀਨਲੈਂਡ ਨੂੰ ਆਪਣੇ ਐਲਾਈ ਦੇ ਤੌਰ ਦੇ ਉੱਤੇ ਦੇਖਣਾ ਚਾਹੀਦਾ, ਆਪਣੇ ਸਾਥੀ ਦੇ ਤੌਰ ਦੇ ਉੱਤੇ ਦੇਖਣਾ ਚਾਹੀਦਾ ਆ, ਨਾ ਕਿ ਇੱਕ ਜਾਇਦਾਦ ਦੇ ਤੌਰ ਦੇ ਉੱਤੇ, ਐਸਟ ਦੇ ਤੌਰ ਦੇ ਉੱਤੇ। ਇਹ ਇਸ ਮੌਕੇ ਆਇਆ ਆ। ਰੀਸੈਂਟ ਆਏ ਸਰਵੇ ਪੋਲਸ ਦੇ ਵਿੱਚ 75% ਅਮਰੀਕਨਸ ਗ੍ਰੀਨਲੈਂਡ ਨੂੰ ਇਸ ਤਰੀਕੇ ਦੇ ਨਾਲ ਹਥਿਆਉਣ ਦੇ ਬਿਲਕੁਲ ਉਲਟ ਨਜ਼ਰ ਆ ਰਹੇ ਆ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਹੋਈ ਆ, ਪਰ ਇੱਕ ਸਾਂਝਾ ਵਫਦ ਮਿਲ ਕੇ ਆਇਆ ਆ ਕੋਪਨਹੈਗਨ ਦੇ ਵਿੱਚ ਗ੍ਰੀਨਲੈਂਡ ਤੇ ਡੈਨਮਾਰਕ ਦੇ ਅਧਿਕਾਰੀਆਂ ਨੂੰ, ਇਹ ਕਹਿੰਦਾ ਹੋਇਆ ਵੀ ਨਹੀਂ ਅਸੀਂ ਜਿਹੜੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਤੇ ਤੁਹਾਨੂੰ ਤੁਹਾਡੀ ਜਿਹੜੀ ਸਵੈ ਇੱਛਾ ਦੇ ਨਾਲ ਹੀ ਜਿੱਧਰ ਤੁਸੀਂ ਜਾਣਾ ਚਾਹੁੰਦੇ ਆ ਉਧਰ ਹੋਣਾ ਚਾਹੀਦਾ ਆ। ਇੱਕ ਬਿੱਲ ਵੀ ਜਿਹੜਾ ਹਰਜੋਤ ਸਿੰਘ ਜੀ ਉੱਦਾਂ ਵੈਸੇ ਟਰੰਪ ਹੋਣਾ ਦੇ ਸਪੋਰਟਰ ਕਾਂਗਰਸਮੈਨ ਦੇ ਦੁਆਰਾ ਲਿਆਂਦਾ ਗਿਆ ਵੀ ਕਾਂਗਰਸ ਮਦਦ ਕਰੇ ਵੀ ਟਰੰਪ ਹੋਣਾ ਨੂੰ ਗ੍ਰੀਨਲੈਂਡ ਆਪਣੇ ਕੰਟਰੋਲ ਦੇ ਵਿੱਚ ਲੈਣ ਦੇ ਲਈ। ਅਗਲੀ ਖਬਰ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨਾਲ ਰਿਲੇਟਡ ਆ। ਇੱਕ ਇੰਡੀਆ ਦਾ ਜਿਹੜਾ ਪਰਿਵਾਰ ਆ ਉਹ ਕਹਿੰਦੇ ਵੀ 11 ਸਾਲਾਂ ਬਾਅਦ ਗ੍ਰੀਨ ਕਾਰਡ ਦੀ ਵੇਟ ਕਰਦਾ ਕਰਦਾ ਹੁਣ ਵਾਪਸ ਉਸਨੇ ਆਪਣੇ ਆਪ ਨੂੰ ਸੈਲਫ ਡਿਪੋਰਟ ਕਰ ਰਿਹਾ ਹੈਗਾ। ਇਹ ਰੈਡਿਟ ਦੇ ਉੱਤੇ ਜਿਹੜੀ ਪੋਸਟ ਪਾਈ ਗਈ ਹੈਗੀ ਆ, ਉਹਦੇ ਵਿੱਚ ਉਹਨੇ ਦੱਸਿਆ ਵੀ ਉਹਨਾਂ ਨੇ ਅਸਾਈਲਮ, ਉਹਨਾਂ ਦਾ ਕੇਸ ਅਪਰੂਵ ਹੋ ਗਿਆ ਸੀ 8.5 ਸਾਲ ਪਹਿਲਾਂ, ਤੇ ਗ੍ਰੀਨ ਕਾਰਡ ਦੀ ਵੇਟ ਕਰਦੇ ਸੀ ਫਾਰਮ I 485। ਹਜੇ ਤੱਕ ਵੀ ਉਹ ਜਿਹੜਾ ਪਹੁੰਚਿਆ ਨਹੀਂ ਹੈਗਾ। ਸੋ ਉਹਨਾਂ ਨੇ ਕਿਹਾ ਵੀ 11 ਸਾਲਾਂ ਬਾਅਦ USA 'ਚ ਰਹਿਣ ਤੇ ਉਹ ਤੋਂ ਬਾਅਦ ਲਾਫੁਲ ਸਟੇਟਸ ਜਿਹੜਾ ਆ ਉਹਨਾਂ ਦਾ ਵਿਦਆਊਟ ਪਰਮਾਨੈਂਟ ਰੈਜ਼ੀਡੈਂਸੀ,
ਤੇ ਪਰਿਵਾਰ ਨੇ ਕਿਹਾ ਵੀ ਅਸੀਂ ਵਾਪਸ ਜਿਹੜਾ ਆ ਆਪਣੇ ਮੁਲਕ ਜਾ ਰਹੇ ਹੈਗੇ ਆ। ਕਹਿੰਦੇ ਵੀ ਅਸੀਂ ਇੰਨਾ ਚਿਰ ਨਹੀਂ ਵੇਟ ਕਰ ਸਕਦੇ ਕਿ ਸਾਡੀ ਜਿਹੜੀ ਗ੍ਰੀਨ ਕਾਰਡ ਦੀ ਵੇਟ ਕਰਦੇ-ਕਰਦੇ ਜਿਹੜਾ ਆ ਉਹ ਮੌਤ ਹੋ ਜਾਵੇ। ਆਲਰੇਡੀ ਕਹਿੰਦੇ ਬਹੁਤ ਸਾਰੇ ਲੋਕ ਜਿਹੜੇ ਆ ਕਿੰਨੇ-ਕਿੰਨੇ ਸਾਲ ਹੋ ਗਏ ਉਹਨਾਂ ਨੂੰ ਵੇਟ ਕਰਦਿਆਂ ਨੂੰ। ਵੀਜ਼ਾ ਵਰਸ ਨੇ ਰਿਪੋਰਟ ਕੀਤਾ ਵੀ 4 ਮਿਲੀਅਨ ਲੋਕ ਜਿਹੜੇ ਆ ਉਹ ਇਮੀਗ੍ਰੈਂਟ ਵੀਜ਼ਾ ਐਜ਼ ਆਫ ਨਵੰਬਰ 2023 ਵੇਟ ਕਰ ਰਹੇ ਸੀ। ਮਈ 25 ਤੋਂ ਇਮੀਗ੍ਰੇਸ਼ਨ ਪ੍ਰੋਸੈਸਿੰਗ ਜਿਹੜੀ ਆ ਉਹ ਹੋਰ ਵੀ ਜਿਹੜੀ ਆ ਉਹ ਡਿਲੇ ਹੋ ਗਈ ਹੈਗੀ ਆ ਕਿਉਂਕਿ ਮੈਕਸੀਕੋ ਤੇ ਕੋਲੰਬੀਆ ਦੇ ਵਿੱਚ ਤਾਂ ਵੀਜ਼ਾ ਫਰੀਜ਼ ਕਰ ਦਿੱਤਾ ਸੀ। ਮੈਕਸੀਕੋ ਦੇ ਜਿਹੜੇ ਲੋਕ ਆ ਉਹ 1.2 ਮਿਲੀਅਨ ਜੋ ਆ ਬੈਕਲੌਗ 'ਚ ਆ, ਜਿਨ੍ਹਾਂ ਦੇ ਕੇਸ ਅਪਰੂਵ ਹੋਏ ਆ ਜਾਂ ਜਿਨ੍ਹਾਂ ਦਾ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਪਾਈਆਂ ਆ, ਹਜੇ ਅਪਰੂਵ ਨਹੀਂ ਹੋਈਆਂ। ਤੇ ਇੰਡੀਆ ਦੇ 2,91,000, ਫਿਲੀਪਾਈਨਸ ਦੇ 2,88,000, ਡੋਮਿਨਿਕ ਰਿਪਬਲਿਕ ਦੇ 2,52,000, ਚਾਈਨਾ ਦੇ 2,31,000। USCIS ਕਹਿ ਰਹੀ ਆ ਵੀ ਅਸੀਂ ਐਕਸਪੈਡਾਈਟ ਕਰ ਰਹੇ ਆ, ਪਰ 11 ਮਿਲੀਅਨ ਫਾਈਲਿੰਗਸ ਤੇ ਕਹਿੰਦੇ ਵੀ 10 ਮਿਲੀਅਨ ਦੇ ਕਰੀਬ ਕੇਸ ਜਿਹੜੇ ਆ ਉਹ 2022 ਤਾਈਂ ਜਿਹੜੇ ਕੰਪਲੀਟ ਕੀਤੇ ਗਏ ਹੈਗੇ ਆ। USCIS ਇਹ ਵੀ ਪ੍ਰੋਜੈਕਟ ਕਰ ਰਹੀ ਵੀ 15% ਜੋ ਰਿਡਕਸ਼ਨ ਆ ਇੰਟਰਨਲ ਬੈਕਲੌਗ ਦੇ ਵਿੱਚ ਇਹ 2025 ਤੱਕ ਹੋਈ ਹੈਗੀ ਆ। ਗ੍ਰੀਨ ਕਾਰਡ ਦਾ ਜਿਹੜਾ ਫਾਰਮ I-485 ਹੁੰਦਾ ਆ ਉਹਦਾ ਹਜੇ ਵੀ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜਾ ਲੌਂਗ ਵੇਟ ਟਾਈਮ ਹੈਗਾ ਤੇ USCIS ਨੇ 6 ਮਹੀਨੇ ਉਹਦੇ ਲਈ ਟਾਰਗੇਟ ਕੀਤੇ ਹੈਗੇ ਆ। ਜੀ। ਜੀ। ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ ਤੇ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਨੋਬਲ ਪੀਸ ਪ੍ਰਾਈਜ਼ ਜਿਹੜਾ ਹੋਇਆ ਆ ਉਸ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਚੱਲ ਰਿਹਾ ਉਸ ਬਾਰੇ ਵੀ ਚਰਚਾ ਜਿਹੜੀ ਉਹ ਕਰਦੇ ਆ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सब का स्वागत है इस उत्ते प्रोग्राम अपडेट अमेरिका जी आया ਨੂੰ ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਅਗਲੀ ਖਬਰ ਵੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। ਟੈਕਸਸ ਸਟੇਟ H1B ਵੀਜ਼ੇ ਨੂੰ ਲੈ ਕੇ ਕਾਫੀ ਜ਼ਿਆਦਾ ਖਬਰਾਂ ਦੇ ਵਿੱਚ ਹੈਗੀ ਆ। ਮਾਰਜਰੀ ਟੇਲਰ ਗ੍ਰੀਨ ਨੇ ਤਾਂ ਇਹ ਕਿਹਾ ਸੀ ਵੀ ਜਿਹੜਾ H1B ਵੀਜ਼ਾ ਹੈ ਟੋਟਲੀ ਬੰਦ ਹੋ ਜਾਣਾ ਚਾਹੀਦਾ, ਇਹਦੇ ਤੇ ਬੈਨ ਲਾ ਦੇਣਾ ਚਾਹੀਦਾ। ਹੁਣ ਇੱਕ ਖਬਰ ਆ ਰਹੀ ਆ ਵੀ ਵੀਡੀਓ ਸਰਕੂਲਰ ਹੋ ਰਹੀ ਆ ਜਿਹਦੇ ਵਿੱਚ ਇਹ ਦੱਸਿਆ ਗਿਆ ਵੀ H1B ਵੀਜ਼ੇ ਦੇ ਫਰਾਡ ਡਿਟੈਕਟ ਹੋਇਆ ਆ ਫ੍ਰਿਸਕੋ ਟੈਕਸਸ ਦੇ ਵਿੱਚ, ਜਿੱਥੇ 5 ਬਿਜ਼ਨੈਸਸ ਇੱਕ ਹੀ ਘਰ ਦੇ ਵਿੱਚ ਰਜਿਸਟਰਡ ਆ ਤੇ ਕਹਿੰਦੇ ਵੀ ਉਹਨਾਂ ਦੀ ਤਨਖਾਹ ਜਿਹੜੇ H1B ਵੀਜ਼ੇ ਤੇ $1 ਲੱਖ ਤੋਂ ਉੱਪਰ ਹੈਗੀ ਆ ਤੇ 5 ਜਿਹੜੇ ਡਿਫਰੈਂਟ ਬਿਜ਼ਨੈਸਸ ਆ ਉਹ ਇੱਕ ਘਰ ਦਾ ਹੀ ਐਡਰੈਸ ਆ ਤੇ ਜਿੱਥੇ ਕਹਿੰਦੇ ਵੀ 50 ਲੋਕ ਆਲਰੇਡੀ ਅਪਰੂਵ ਹੋ ਚੁੱਕੇ ਆ H1B ਵੀਜ਼ਾ ਪ੍ਰੋਗਰਾਮ ਦੇ ਤਹਿਤ। ਸੋ ਇਹਦੀ ਜਿਹੜੀ ਆ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀ ਆ ਵੀ ਕਿੱਦਾਂ ਦਾ ਘਰ ਹੈਗਾ ਫ੍ਰਿਸਕੋ ਟੈਕਸਸ ਦੇ ਵਿੱਚ, ਜਿੱਥੇ 5 ਬਿਜ਼ਨੈਸਸ ਇੱਕ ਘਰ ਦੇ ਵਿੱਚ ਹੀ ਜਿਹੜੇ ਰਜਿਸਟਰ ਕੀਤੇ ਗਏ ਹੈਗੇ ਆ ਤੇ ਬਹੁਤ ਸਾਰੇ ਜਿਹੜੇ ਮੈਗਾ ਯੂਜ਼ਰਸ ਆ ਉਹ ਫੁਟੇਜ ਯੂਜ਼ ਕਰ ਰਹੇ ਆ, ਗਾਹਾਂ ਤੇ ਗਾਹਾਂ ਐਕਸਟੈਂਡ ਕਰ ਰਹੇ ਆ ਤੇ ਇਹ ਵੀ ਕਲਿੱਪ ਦੇ ਵਿੱਚ ਕਲੇਮ ਕੀਤਾ ਗਿਆ ਵੀ ਇੱਕ ਭਾਰਤੀ ਮੂਲ ਦਾ ਇਮੀਗ੍ਰੇਸ਼ਨ ਲਾਇਰ ਚਾਂਦ ਪਰਵਾ ਥਿਨੈਨੀ ਉਹਨੇ ਕਹਿੰਦੇ ਅਪਰੂਵ ਕਰਾਏ ਆ ਹੰਡਰਡਸ ਔਰ ਥਾਊਜ਼ੈਂਡਸ ਆਫ H1B ਵੀਜ਼ਾ 2020 ਤੋਂ ਲੈ ਕੇ ਹੁਣ ਤਾਈਂ। ਹਾਲਾਂਕਿ ਜਿਹੜੇ ਵਕੀਲ ਹੁੰਦੇ ਉਹ ਨਹੀਂ ਅਪਰੂਵ ਕਰਾਉਂਦੇ, ਅਪਰੂਵ ਤਾਂ ਜਿਹੜੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਮੀਗ੍ਰੇਸ਼ਨ ਸਰਵਿਸਿਜ਼ ਜਿਹੜੇ IC ਜਿਹੜੇ ਹੈਗੇ ਆ ਉਹੀ ਇੱਕ ਤਰ੍ਹਾਂ ਦੇ ਨਾਲ ਅਪਰੂਵ ਕਰਦੇ ਆ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਵਾਲੇ। ਮਲਟੀਪਲ IT ਕੰਪਨੀਜ਼ ਸੇਮ ਐਡਰੈਸ ਤੇ ਯੂਜ਼ ਕਰਨਾ, ਇਹ ਕਹਿੰਦੇ ਕੱਲਾ ਇਹ ਨਹੀਂ ਹੈ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਐਡਰੈਸਸ ਆ ਉਹ ਇਸ ਤਰ੍ਹਾਂ ਆਏ ਆ। ਕਹਿੰਦੇ ਭਈ 99% ਸਸਪੀਸ਼ੀਅਨ ਰੇਟ ਹੈਗਾ ਆ ਉਸ ਏਰੀਏ ਦੇ ਵਿੱਚ। ਸੋ H1B ਸਿਸਟਮ ਜਿਹੜਾ ਆ ਆਲਰੇਡੀ ਬਹੁਤ ਜ਼ਿਆਦਾ ਸਕਰੂਟਨੀ ਦੇ ਅੰਡਰ ਐਨ ਰਿਡਾਰ ਦੇ ਅੰਡਰ ਆ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸੈਕੰਡ ਟਰਮ ਦੇ ਦੌਰਾਨ ਤੇ US CIS ਕਹਿੰਦੇ ਭਈ ਸਾਈਟ ਵਿਜ਼ਿਟਸ ਕਰ ਰਹੀ ਆ, ਆਡਿਟ ਕਰ ਰਹੀ ਆ, ਸਕਰੀਨਿੰਗ ਕਰ ਰਹੀ ਹੈਗੀ ਆ ਜੋ ਲੋਕ H1B ਵੀਜ਼ੇ ਦੇ ਉੱਤੇ ਹੈਗੇ ਆ। H4 ਦਾ ਵੀ ਜਿਹੜਾ ਹਰਜੋਤ ਸਿੰਘ ਜੀ ਨਾਲ ਮਸਲਾ ਬਣ ਗਿਆ। H1B ਦੇ ਜਿਹੜੇ ਸਪਾਊਸ ਹੁੰਦੇ ਆ, ਘਰ ਵਾਲਾ ਜਾਂ ਘਰ ਵਾਲੀ, ਉਹ ਜਦੋਂ ਇੱਥੇ ਨਾਲ ਆਉਂਦੇ ਆ ਉਹਨਾਂ ਨੂੰ ਓਪਨ ਐਂਡਡ EAD ਕਾਰਡ ਮਿਲ ਜਾਂਦਾ ਆ। ਹੁਣ ਰੌਲਾ ਜਿਹੜਾ ਇਸ ਟਾਈਮ ਪਿਆ ਆ, ਇੱਕ ਕੁਮਾਰ ਐਕਸਕਲੂਸਿਵ ਕਰਕੇ ਐਕਸ ਦੇ ਉੱਤੇ ਪਾਇਆ, ਕਈ ਲੋਕ ਜਿਹੜੇ ਉਹ ਦੱਸ ਰਹੇ ਆ, ਕਹਿੰਦੇ ਵੀ ਇਹ H4B ਵਾਲਿਆਂ ਨੇ ਇਹ ਜਿਹੜੇ ਡਿਪੈਂਡੈਂਟ ਵੀਜ਼ੇ ਦੇ ਉੱਤੇ ਆ, ਇਹਨਾਂ ਨੇ ਸਟੇਟ ਜੌਬਾਂ ਹੀ ਬੜੀਆਂ ਖੋਲੀਆਂ ਲੋਕਾਂ ਦੀਆਂ, ਖੋਲੀਆਂ ਮਤਲਬ ਇਹਨਾਂ ਨੇ ਲੈ ਲੀਆਂ। ਤੇ ਰੌਲਾ ਇਹਦੇ ਵਿੱਚ ਕੀ ਆ ਖਾਸ ਕਰਕੇ, ਕਹਿੰਦੇ ਵੀ ਫੇਕ ਐਕਸਪੀਰੀਅੰਸ ਦਾ ਜਿਹੜਾ ਉਹ ਰੌਲਾ ਪੈ ਗਿਆ ਆ। ਸੋ ਇਹ ਹੁਣ ਜਿਹੜਾ ਕਲੇਮ ਆ, ਇਸ ਨੇ ਹੁਣ ਨਵੀਂ ਇੱਕ ਵਿਵਾਦ ਡਿਫਰੈਂਟ ਜਿਹੜਾ ਆ ਹਰਜੋਤ ਸਿੰਘ ਜੀ ਇਹ ਛੇੜ ਦਿੱਤਾ ਆ ਵੀ H1B ਵਾਲਿਆਂ ਦੇ ਉੱਤੇ ਜਿਹੜੇ ਡਿਪੈਂਡੈਂਟ ਨੇ ਉਹ ਜਿਨ੍ਹਾਂ ਨੂੰ ਆ ਕੇ EAD ਪ੍ਰੋਗਰਾਮ ਦੇ ਤਹਿਤ ਇੰਪਲੋਇਮੈਂਟ ਵਰਕ ਪਰਮਿਟ ਜਿਹੜਾ ਉਹ ਮਿਲ ਜਾਂਦਾ ਆ, ਉਹ ਸੂਬੇ ਦੀਆਂ ਸਟੇਟ ਦੀਆਂ ਜੌਬਸ ਲੈ ਰਹੇ ਨੇ, ਉਹ ਵੀ ਨਕਲੀ ਜਿਹੜੀ ਆਪਣੀ ਐਕਸਪੀਰੀਅੰਸ ਆ ਉਹ ਦਿਖਾ ਕੇ। ਇਹਦੇ ਵਿੱਚ ਕੋਈ ਲੁਕੀ ਛਿਪੀ ਗੱਲ ਨਹੀਂ ਰਹਿ ਗਈ ਹਰਜੋਤ ਸਿੰਘ ਜੀ ਵੀ ਇਦਾਂ ਜਿਹੜਾ ਫੇਕ ਐਕਸਪੀਰੀਅੰਸ ਦਾ ਜਿਹੜਾ ਰੌਲਾ ਆ ਟੈਕ ਇੰਡਸਟਰੀ ਦੇ ਵਿੱਚ ਬੜੇ ਚਿਰ ਤੋਂ ਜਿਹੜਾ ਉਹ ਚੱਲਦਾ ਆ ਰਿਹਾ ਹੈਗਾ ਆ। ਸੋ ਇੱਕ ਬੰਦਾ ਆ ਇਸ ਦੇ ਵਿੱਚ ਉਹ ਕਮੈਂਟ ਕਰਕੇ ਦੱਸ ਰਿਹਾ ਆ, ਕਹਿੰਦਾ ਵੀ ਉਹ ਸੈਕਰਾਮੈਂਟੋ ਦੇ ਵਿੱਚ ਆ 20 ਸਾਲ ਤੋਂ ਕਹਿੰਦਾ ਵੀ ਉਹ ਰਹਿ ਰਿਹਾ ਆ, ਉਹ ਟੈਕਨੋਲੋਜੀ ਵਾਲੀ ਕੰਪਨੀ 'ਚ ਹੀ ਆ ਤੇ ਕਹਿੰਦਾ ਵੀ H1B ਦੇ ਉੱਤੇ ਮੈਂ ਸੀਗਾ, ਜੌਬ ਸੀਗਾ ਤੇ ਸੀਗੀ ਤੇ ਉਹਦਾ ਘਰ ਵਾਲਾ ਜਿਹੜਾ ਆ ਉਸ ਨੂੰ 15 ਸਾਲ ਵੇਟ ਕਰਕੇ ਜਿਹੜਾ ਫਿਰ ਗ੍ਰੀਨ ਕਾਰਡ ਜਿਹੜਾ ਮਿਲਿਆ। ਪਰ ਕਹਿੰਦੇ ਵੀ ਹੁਣ H4 EAD ਦੇ ਨਾਲ ਫੇਕ ਐਕਸਪੀਰੀਅੰਸ ਲਾ ਕੇ ਉਹ ਸਟੇਟ ਜੌਬਸ ਜਿਹੜੇ ਉਹ ਲੈ ਰਹੇ ਆ ਤੇ ਕਹਿੰਦੇ ਵੀ ਇੱਕ ਬਹੁਤ ਵੱਡਾ ਸਕੈਮ ਇਹ ਚੱਲ ਰਿਹਾ ਹੈਗਾ ਆ। ਸੋ ਕਹਿੰਦੇ ਵੀ ਕੋਵਿਡ ਦੇ ਦੌਰਾਨ H4 EAD ਵਾਈਫਸ ਜਿਹੜੀਆਂ ਆ ਫੇਕ ਐਕਸਪੀਰੀਅੰਸ ਵਾਲੀਆਂ, ਉਹਨਾਂ ਨੇ ਆਪਣੇ ਘਰ ਵਾਲਿਆਂ ਨੂੰ ਸਪੋਰਟ ਕਰਨ ਦੇ ਨਾਂ ਦੇ ਉੱਤੇ ਇਹ ਫੇਕ ਐਕਸਪੀਰੀਅੰਸ ਜਿਹੜੇ ਉਹ ਕੀਤੇ। ਕਹਿੰਦੇ ਵੀ ਇਹਦੇ ਵਿੱਚ ਧਾਂਦਲੀ ਇੱਕ ਹੋਰ ਵੀ ਵੱਡੀ ਆ, ਕਿਉਂਕਿ ਫੇਕ ਐਕਸਪੀਰੀਅੰਸ ਸੀ, ਕੰਮ ਉਹਨਾਂ ਦਾ ਘਰ ਵਾਲਾ ਹੀ ਕਰੀ ਜਾ ਰਿਹਾ ਸੀ ਉਹਨਾਂ ਦੀ ਥਾਂ ਦੇ ਉੱਤੇ, ਉਹਨਾਂ ਦੇ ਲੈਪਟਾਪਾਂ ਤੋਂ।
ਸੋ ਇਹ ਹੁਣ ਇੱਕ ਨਵਾਂ ਜਿਹੜਾ ਇਸ ਦੇ ਵਿੱਚ ਐਂਗਲ ਜਿਹੜਾ ਉਹ ਆ ਚੁੱਕਾ ਆ। ਹੋ ਸਕਦਾ ਹਰਜੋਤ ਸਿੰਘ ਜੀ, ਜੇ H1B ਬਚੇ ਵੀ ਰਹੇ ਤਾਂ ਇਹ ਜਿਹੜਾ H4EAD ਆ, ਇਹਨੂੰ ਜਿਹੜਾ ਇਹ ਖਤਮ ਪਹਿਲਾਂ ਜਿਹੜਾ ਉਹ ਕਰ ਸਕਦੇ ਆ। ਸੋ ਜਿਹੜੇ ਬੇ ਏਰੀਏ ਦੇ ਵਿੱਚ ਟੈਕੀ ਰਹਿੰਦੇ ਨੇ, ਉਹਨਾਂ ਦੇ ਲਈ ਔਖਾ ਹੋ ਜਾਣਾ ਆ, ਖਾਸ ਕਰਕੇ ਉਦੋਂ ਜਦੋਂ ਹਰਜੋਤ ਸਿੰਘ ਜੀ ਵੀ ਜਿਹੜਾ ਇੰਨਾ ਮਹਿੰਗਾ ਸ਼ਹਿਰ ਆ, ਉੱਥੇ ਇੱਕ ਜਣੇ ਦੀ ਤਨਖਾਹ ਦੇ ਉੱਤੇ ਗੁਜ਼ਾਰਾ ਹੋਣਾ ਨਹੀਂ, ਤੇ ਇਹ ਰੌਲਾ ਰੱਪਾ ਜਿਹੜਾ ਉਹ ਹੋਰ ਜ਼ਿਆਦਾ ਵਧਣਾ ਆ। ਪਰ ਇੱਕ ਨਵਾਂ H4EAD ਪ੍ਰੋਗਰਾਮ ਦਾ ਜਿਹੜਾ ਸਕੈਮ ਆ, ਉਸ ਦੇ ਉੱਤੇ ਹੁਣ ਜਿਹੜੇ ਲੋਕ ਆ ਉਹ ਚਾਨਣਾ ਪਾ ਰਹੇ ਨੇ। ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਉਹ ਹੁਣ ਈਰਾਨ ਦੇ ਉੱਤੇ ਕਿਸੇ ਤਰ੍ਹਾਂ ਦਾ ਅਟੈਕ ਨਹੀਂ ਕਰਨਗੇ, ਤੇ ਇਕੱਲਾ ਇਹੀ ਨਹੀਂ ਬਲਕਿ ਉਹਨਾਂ ਨੇ ਜੋ ਕਤਰ 에ਅਰਵੇਜ਼ ਤੋਂ ਕੁਝ ਟਰੂਪਸ ਨੂੰ ਵਾਪਸ ਬੁਲਾਇਆ ਸੀ, ਉਹਨਾਂ ਨੂੰ ਵਾਪਸ ਫਿਰ ਉੱਥੇ ਬੇਸ ਤੇ ਭੇਜ ਦਿੱਤਾ ਆ। ਇਹ ਸਾਰਾ ਕੁਝ ਉਸ ਸਮੇਂ ਵਾਪਰਿਆ ਜਦੋਂ 4 ਅਰਬ ਕੰਟਰੀਜ਼ ਨੇ ਕਨਵਿੰਸ ਕੀਤਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਵੀ ਈਰਾਨ ਨੂੰ ਸਟ੍ਰਾਈਕ ਕਰਨਾ ਇਹ ਠੀਕ ਨਹੀਂ ਹੋਊਗਾ। ਇਹ ਆਲੇ ਦੁਆਲੇ ਜਿਹੜੇ ਮੁਲਕ ਹੈਗੇ ਆ ਉਹਨਾਂ ਦੇ ਉੱਤੇ ਵੀ ਇਹਦਾ ਅਸਰ ਬਹੁਤ ਜ਼ਿਆਦਾ ਪਊਗਾ। ਟਰੰਪ ਉਹਨਾਂ ਨੇ ਕਿਹਾ ਵੀ ਮੈਨੂੰ ਇਹ ਯਕੀਨੀ ਬਣਾਇਆ ਗਿਆ ਆ ਵੀ ਜੋ ਈਰਾਨ ਵਾਲੇ ਆ ਉਹ 800 ਦੇ ਕਰੀਬ ਲੋਕਾਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਫਾਂਸੀ ਦੇਣੀ ਸੀ ਉਹ ਰੋਕ ਦਿੱਤੀ ਗਈ ਹੈਗੀ ਆ। ਸੋ ਇਸ ਕਰਕੇ ਅਸੀਂ ਈਰਾਨ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਆ ਉਹ ਨਹੀਂ ਕਰਨ ਜਾ ਰਹੇ। ਈਰਾਨ ਦੇ ਇਨਵੈਸਟਰ ਜੋ ਪਾਕਿਸਤਾਨ ਨੂੰ ਹੈਗੇ ਆ, ਰੇਜ਼ਾ ਅਮੀਰੀ ਮੋਗਦਮ, ਉਹਨਾਂ ਨੇ ਇਹ ਕਿਹਾ ਸੀ ਵੀ ਪਾਕਿਸਤਾਨੀ ਮਿਨਿਸਟਰੀ ਨੇ ਤੇ ਟਰੰਪ ਉਹਨਾਂ ਨੂੰ ਆਲਰੇਡੀ ਇਨਫੋਰਮ ਕਰ ਦਿੱਤਾ ਵੀ ਅਸੀਂ ਕਿਸੇ ਤਰ੍ਹਾਂ ਦੀ ਜੰਗ ਨਹੀਂ ਚਾਹੁੰਦੇ ਹੈਗੇ, ਤੇ ਗੱਲਬਾਤ ਦੇ ਨਾਲ ਜਿਹੜੀ ਬੈਠ ਕੇ ਆਪਾਂ ਇਸ ਮਸਲੇ ਨੂੰ ਸੁਲਝਾਉਣਾ ਚਾਹੁੰਦੇ ਹੈਗੇ ਆ। ਸੋ ਆਲਰੇਡੀ ਈਰਾਨ ਦੇ ਵਿੱਚ ਏਡਾ ਵੱਡਾ ਪ੍ਰੋਟੈਸਟ ਹੋਇਆ, 2500 ਦੇ ਕਰੀਬ ਲੋਕ ਉੱਥੇ ਦੀ ਸਰਕਾਰ ਨੇ ਮਾਰ ਵੀ ਦਿੱਤੇ, ਤੇ ਹੁਣ ਉਹ ਪ੍ਰੋਟੈਸਟਰਸ ਦੇ ਉੱਤੇ ਕਾਫੀ ਜ਼ਿਆਦਾ ਕੰਟਰੋਲ ਵੀ ਈਰਾਨ ਦੀ ਸਰਕਾਰ ਨੇ ਕਰ ਲਿਆ ਹੈਗਾ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, 2026 ਦੇ ਵਿੱਚ ਵੱਡੇ ਟੈਕਸ ਰੀਫੰਡ ਆ ਸਕਦੇ ਆ। ਰਾਸ਼ਟਰਪਤੀ ਟਰੰਪ ਹੋਣਾ ਨੇ ਇਹ ਦੱਸਿਆ, ਕਹਿੰਦੇ ਵੀ ਵਨ ਬਿਗ ਬਿਊਟੀਫੁਲ ਬਿੱਲ ਦੇ ਤਹਿਤ ਜਿਹੜੇ ਚੇਂਜਿਸ ਲਿਆਂਦੇ ਗਏ ਆ, ਲੋਕਾਂ ਨੂੰ ਜਿਹੜੇ ਰੀਫੰਡ ਆ ਉਹ ਪਹਿਲਾਂ ਦੇ ਨਾਲ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਮਿਲਣਗੇ। ਕਈ ਐਕਸਪਰਟ ਜਿਹੜਾ ਇਹ ਕਹਿੰਦੇ ਆ ਵੀ ਇਹਦੇ ਨਾਲ ਕੰਜ਼ਿਊਮਰ ਸਪੈਂਡਿੰਗ ਟੈਂਪਰੇਰੀਲੀ ਬੂਸਟ ਜਿਹੜੀ ਉਹ ਹੋਊਗੀ, ਖਾਸ ਕਰਕੇ ਉਹ ਜਿਹੜੇ ਸਰਟਨ ਜਿਹੜੇ ਪੇ ਦੇ ਵਿੱਚ ਆਉਂਦੇ ਨੇ ਉਸ ਸਲੈਬ ਦੇ ਵਿੱਚ ਆ ਰਹੇ ਹੈਗੇ ਆ। ਸੋ ਕਹਿੰਦੇ ਵੀ ਲਾਰਜ ਰੀਫੰਡ ਦੇ ਨਾਲ ਇਹਦੇ ਨਾਲ ਇਨਫਲੇਸ਼ਨ ਦਾ ਪ੍ਰੈਸ਼ਰ 2026 ਦੇ ਵਿੱਚ ਹੋਰ ਵੱਧ ਸਕਦਾ ਹੈ, ਪਰ ਇਹ ਵੀ ਟੈਂਪਰੇਰੀ ਰਾਹਤ ਲੋਕਾਂ ਨੂੰ ਜਿਹੜੀ ਉਹ ਮਿਲੇਗੀ। ਟਰੰਪ ਉਹਨਾਂ ਦੇ ਬਿਗ ਬਿਊਟੀਫੁਲ ਬਿੱਲ ਦੇ ਵਿੱਚ ਕਈ ਪ੍ਰੋਵੀਜ਼ਨ ਜਿਹੜੇ ਉਹ ਕੀਤੇ ਆ। ਜਿਹੜੇ IRS ਆ ਉਹਨਾਂ ਨੇ ਅਜੇ ਆਪਣਾ ਜਿਹੜਾ ਟੈਕਸ ਵਿਦ ਹੋਲਡਿੰਗ ਟੇਬਲ ਆ ਉਸ ਨੂੰ ਅਪਡੇਟ ਨਹੀਂ ਕੀਤਾ ਸੀਗਾ। ਜੇ ਉਹਨਾਂ ਦਾ ਇਹ ਕਹਿਣਾ ਆ ਵੀ 2025 ਦੇ ਵਿੱਚ ਤੁਸੀਂ ਜ਼ਿਆਦਾ ਟੈਕਸ ਦੇ ਦਿੱਤਾ ਆ, ਇਸ ਲਈ ਤੁਹਾਨੂੰ ਰੀਫੰਡ ਜਿਹੜੇ ਆ ਉਹ ਐਕਸਟਰਾ ਮਿਲਣਗੇ। ਪ੍ਰਾਈਮ ਟਾਈਮ ਐਡਰੈਸ ਜਦੋਂ ਦਸੰਬਰ ਦੇ ਵਿੱਚ ਟਰੰਪ ਉਹਨਾਂ ਨੇ ਕੀਤਾ ਸੀ, ਉਹਨਾਂ ਨੇ ਕਿਹਾ ਵੀ ਲਾਰਜੈਸਟ ਟੈਕਸ ਰੀਫੰਡ ਸੀਜ਼ਨ ਆ ਉਹ ਹੋਣ ਜਾ ਰਿਹਾ ਹੈਗਾ ਆ। ਤੇ ਜਿਹੜੇ ਹਰਜੋਤ ਸਿੰਘ ਜੀ, IRS 26 ਜਨਵਰੀ ਤੋਂ ਸੋਮਵਾਰ ਤੋਂ ਉਹ ਪ੍ਰੋਸੈਸਿੰਗ ਕਹਿੰਦੇ ਵੀ ਟੈਕਸ ਰਿਟਰਨਸ ਦੀ ਸ਼ੁਰੂ ਕਰਨ ਜਾ ਰਹੀ ਆ, ਤੇ 15 ਅਪ੍ਰੈਲ ਬੁੱਧਵਾਰ ਤੱਕ ਇਹ ਦੀ ਡੈਡਲਾਈਨ ਜਿਹੜੀ ਰਹੇਗੀ। ਸੋ ਕਹਿੰਦੇ ਵੀ 26 ਜਨਵਰੀ ਤੋਂ ਪਹਿਲਾਂ IRS ਜਿਹੜੇ ਤੁਹਾਡੇ ਰਿਟਰਨਸ ਆ ਉਹਨਾਂ ਨੂੰ ਪ੍ਰੋਸੈਸ ਕਰਨਾ ਸ਼ੁਰੂ ਨਹੀਂ ਕਰੇਗਾ। ਸੋ 26 ਜਨਵਰੀ ਤੋਂ ਜਿਹੜੇ ਉਹ ਸ਼ੁਰੂਆਤ ਕਰ ਦੇਣ। ਮੰਨਿਆ ਜਾ ਰਿਹਾ ਵੀ 164 ਮਿਲੀਅਨ ਜਿਹੜੇ ਇੰਡੀਵਿਜੂਅਲ ਇਨਕਮ ਟੈਕਸ ਰਿਟਰਨ ਆ ਉਹ ਇਸ ਸਾਲ ਦੇ ਵਿੱਚ ਫਾਈਲ ਹੋਣਗੀਆਂ। ਸੋ ਪਰ ਇਹ ਨਾਲ ਇਹ ਕਹਿ ਰਹੇ ਆ ਵੀ ਤੁਹਾਨੂੰ ਬਿਗੇਸਟ ਟੈਕਸ ਰੀਫੰਡ ਮਿਲ ਸਕਦੇ ਆ, ਕਿਉਂਕਿ ਜਿਹੜੀਆਂ ਵਨ ਬਿਗ ਬਿਊਟੀਫੁਲ ਬਿੱਲ ਦੇ ਵਿੱਚ ਚੇਂਜਸ ਕੀਤੀਆਂ ਗਈਆਂ ਸੀ। ਜੀ, ਅਗਲੀ ਖਬਰ ਜਿਹੜੀ ਆ ਉਹ ਇੰਗਲੈਂਡ ਤੋਂ ਆ ਰਹੀ ਆ। ਇੰਗਲੈਂਡ ਦੇ ਵਿੱਚ ਇੱਕ ਸਿੱਖ ਬੱਚੀ ਨੂੰ ਅਫਗਾਨੀ ਮੂਲ ਦੇ ਲੋਕਾਂ ਨੇ ਕਹਿੰਦੇ ਭਈ ਗਰੂਮ ਕਰਕੇ ਉਹਨੂੰ ਆਪਣੇ ਘਰ ਦੇ ਵਿੱਚ ਰੱਖਿਆ ਤੇ 7 ਜਾਣਿਆਂ ਨੇ ਉਹਦਾ ਜਿਹੜਾ ਰੇਪ ਕੀਤਾ। ਵਾਰ-ਵਾਰ ਸਿੱਖਾਂ ਵੱਲੋਂ ਉੱਥੇ ਦੀ ਪੁਲਿਸ ਨੂੰ ਦੱਸਣ ਦੇ ਬਾਵਜੂਦ ਵੀ ਉਹਨਾਂ ਨੇ ਜਦੋਂ ਕੋਈ ਐਕਸ਼ਨ ਨਹੀਂ ਲਿਆ, ਤੇ 200 ਤੋਂ ਵੱਧ ਜਿਹੜੇ ਸਿੱਖ ਆ ਉਹਨਾਂ ਨੇ ਉਹ ਘਰ ਘੇਰ ਲਿਆ, ਤੇ ਬਾਅਦ ਦੇ ਵਿੱਚ ਜਿਹੜੀ ਬੱਚੀ ਆ ਉਸ ਨੂੰ ਛੁਡਾਉਣ ਦੇ ਵਿੱਚ ਕਾਮਯਾਬ ਹੋ ਗਏ। ਕਹਿੰਦੇ ਇੱਕ ਨਹੀਂ ਹਜ਼ਾਰਾਂ ਹੀ ਜਿਹੜੀਆਂ ਬੱਚੀਆਂ ਆ, ਚਾਹੇ ਉਹ ਸਿੱਖਾਂ ਦੀਆਂ, ਹਿੰਦੂਆਂ ਦੀਆਂ ਜਾਂ ਗੋਰੇ ਮੂਲ ਦੀਆਂ ਆ, ਉਹ ਪਾਕਿਸਤਾਨੀ ਮੂਲ ਦੇ ਜਿਹੜੇ ਗੈਂਗ ਹੈਗੇ ਆ ਉਹ ਉਹਨਾਂ ਦੀ ਗਰੂਮਿੰਗ ਕਰਦੇ ਆ। ਜਦੋਂ ਉਹ ਉਹਨਾਂ ਨੂੰ ਬਰਗਲਾ ਲੈਂਦੇ ਆ, ਸਕੂਲ ਦੇ ਵਿੱਚ ਪੜ੍ਹਦੀਆਂ ਹੁੰਦੀਆਂ ਛੋਟੀ ਉਮਰ ਦੀਆਂ,
ਤੇ ਉਹਨੇ ਕੜੇ ਵੀ ਪਾਏ ਹੁੰਦੇ ਆ, ਪੰਜਾਬੀ ਬੜੀ ਮਿੱਠੀ-ਮਿੱਠੀ ਬੋਲਦੇ ਆ। ਤੇ ਇਹ ਬਹੁਤ ਵੱਡਾ ਇਸ਼ੂ ਇੰਗਲੈਂਡ ਦੇ ਵਿੱਚ ਮੁਸਲਿਮ ਬਣਿਆ ਗਰੂਮਿੰਗ ਹੋਇਆ ਦਾ ਹੈਗਾ। ਬਹੁਤ ਵੱਡਾ ਜਿਹੜਾ ਉਹ ਚੱਲ ਰਿਹਾ ਹੈਗਾ ਜੀ। ਆ। ਯਾ ਜੀ, ਸੋ ਇਸ ਵਾਰੀ ਇਹ ਜਿਹੜਾ ਸੀ ਬਹੁਤ ਜ਼ਿਆਦਾ ਰੌਲਾ ਪਿਆ ਤੇ ਦੇਖੋ ਜਿਹੜੇ ਪੋਲੀਟੀਸ਼ੀਅਨ ਆ ਉਹ ਇਸ ਕਰਕੇ ਨਹੀਂ ਬੋਲ ਰਹੇ ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਆ ਪਾਕਿਸਤਾਨ ਦੇ ਵਿੱਚ। ਬਹੁਤ ਸ਼ਹਿਰਾਂ ਦੇ ਮੇਅਰ ਜਿਹੜੇ ਆ ਉਹ ਬਣੇ ਹੋਏ ਹੈਗੇ ਆ। ਬਲਕਿ ਜਿਹੜੀ ਉਹਨਾਂ ਦੀ ਕਮਿਊਨਿਟੀ ਆ ਉਹ ਵੀ ਓਪਨਲੀ ਕ੍ਰਿਟੀਸਾਈਜ਼ ਨਹੀਂ ਕਰਦੀ ਹੈਗੀ ਇਸ ਨੂੰ ਵੀ ਇਹ ਗੱਲ ਬਿਲਕੁਲ ਗਲਤ ਹੈਗੀ ਆ। ਸਿੱਖ ਅਵੇਅਰਨੈਸ ਸੁਸਾਇਟੀ ਤੇ ਸਿੱਖ ਹੈਲਪਲਾਈਨ ਇਹ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੇ ਕਹਿੰਦੇ ਹੰਡਰਡਸ ਆਫ ਕੇਸ ਜਿਹੜੇ ਆ 1970 ਤੋਂ ਲੈ ਕੇ ਹੁਣ ਤੱਕ ਜਿਹੜੇ ਆ ਸੋਲਵ ਕੀਤੇ ਹੈਗੇ ਆ। ਕਿਸ ਤਰ੍ਹਾਂ ਉਹਨਾਂ ਨੂੰ ਜਿਹੜੇ ਮੁਸਲਿਮ ਲੋਕ ਹੈਗੇ ਆ ਇਹ ਗੈਂਗਸ ਦੇ ਉਹ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਵੀ ਤੁਸੀਂ ਬਾਕੀ ਧਰਮਾਂ ਦੇ ਜਿਹੜੇ ਕੁੜੀਆਂ ਆ ਉਹਨਾਂ ਨੂੰ ਲੈ ਕੇ ਆਓ ਤੇ ਤੁਹਾਨੂੰ ਜਿਹੜੇ ਪੈਸੇ ਦਿੱਤੇ ਜਾਊਗੇ। ਐਲੈਕਸ ਜੇ ਰਿਪੋਰਟ 2014 ਚ ਹੋਈ ਸੀ ਜਿਸ 'ਚ ਇਹ ਕਿਹਾ ਸੀ ਵੀ 1400 ਦੇ ਕਰੀਬ ਬੱਚੇ ਜੋ ਆ ਉਹ ਅਬਿਊਜ਼ ਹੋਏ ਆ 1997 ਤੋਂ ਲੈ ਕੇ 2013 ਚ। ਬਹੁਤ ਸਾਰੇ ਗੋਰੇ ਮੂਲ ਦੀਆਂ ਜਿਹੜੀਆਂ ਬੱਚੀਆਂ ਉਹਨਾਂ ਨਾਲ ਵੀ ਇਹ ਸਾਰਾ ਕੁਝ ਵਾਪਰਿਆ। ਗਰੂਮਿੰਗ ਹੋ ਪਰ ਗਈ। ਜੋ ਉੱਥੇ ਦੀ ਆਪਾਂ ਕਹਿ ਸਕਦੇ ਪੋਲੀਟੀਸ਼ੀਅਨ ਜਾਂ ਪੁਲਿਸ ਉਹ ਇਸ ਕਰਕੇ ਨਹੀਂ ਕਰਦੀ ਸੀ ਵੀ ਸ਼ਾਇਦ ਸਾਡੇ ਉਲਟ ਕੇਸ ਹੋ ਜਾਊਗੇ ਵੀ ਦੇਖੋ ਜੀ ਇਹ ਮਿਨੋਰਿਟੀ ਆ ਇਹਨਾਂ ਦੇ ਪਿੱਛੇ ਜਾਂਦੇ ਹੈਗੇ ਆ। ਸੋ ਟਾਰਗੇਟ ਉਹ ਬੱਚੀਆਂ ਨੂੰ ਕਰਦੇ ਹੈਗੇ ਆ। ਖਾਸ ਕਰਕੇ ਜਿਹੜੇ ਪੂਅਰ ਟੂ ਅਨਸਟੇਬਲ ਬੈਕਗਰਾਉਂਡ ਦੇ ਹੈਗੇ ਆ ਉਹਨਾਂ ਨੂੰ ਗਿਫਟ ਦੇ ਦਿੰਦੇ ਆ, ਮੈਰਿਜ ਦਾ ਪ੍ਰੋਮਿਸ ਕਰਦੇ ਆ, ਫਾਲਸ ਫਰੈਂਡਸ਼ਿਪ ਦਾ ਕਰਦੇ ਹੈਗੇ ਆ। ਸੋ ਬਹੁਤ ਵੱਡਾ ਜਿਹੜਾ ਰੌਲਾ ਇੰਗਲੈਂਡ ਦੇ ਵਿੱਚ ਪੈ ਰਿਹਾ ਵੀ ਜਿਹੜਾ ਜਸਟਿਸ ਆ ਇਹ ਮਿਲਣਾ ਚਾਹੀਦਾ ਆ। ਹੰਸਲੋ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਸੀ। ਸੋ ਹੁਣ ਉੱਥੇ ਦੀਆਂ ਅਖਬਾਰਾਂ ਟੀਵੀ ਨੇ ਵੀ ਕਾਫੀ ਜ਼ਿਆਦਾ ਜਿਹੜਾ ਇਹਨੂੰ ਕਵਰ ਕੀਤਾ ਤੇ 200 ਸਿੱਖਾਂ ਨੇ ਘੇਰ ਲਿਆ। ਫਿਰ ਪੁਲਿਸ ਵਾਲੇ ਵੀ ਆਏ, ਉਹ ਪੁਲਿਸ ਵਾਲਿਆਂ ਨੂੰ ਨਹੀਂ ਕਿਹਾ ਵੀ ਜੋ ਮਰਜ਼ੀ ਕਰ ਲਓ, ਹੁਣ ਅਸੀਂ ਇਹਨੂੰ ਲੈ ਕੇ ਹੀ ਜਾਵਾਂਗੇ। ਤੇ ਉਹ 15-16 ਸਾਲ ਦੀ ਬੱਚੀ ਸੀ ਤੇ 7 ਜਣੇ ਜਿਹੜੇ ਉਹ ਕੁਕਰਮ ਉਸ ਬੱਚੀ ਦੇ ਨਾਲ ਕਰਦੇ ਰਹੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜੀ ਮੁਸਲਿਮ ਗਰੂਮਿੰਗ ਆ ਨਾ ਉਹ ਬਹੁਤ ਜ਼ਿਆਦਾ ਵਧੀ ਹੋਈ ਆ। ਉੱਥੋਂ ਦੇ ਲੋਕ ਵੀ ਜਿੱਦਾਂ ਤੁਸੀਂ ਦੱਸਿਆ ਵੀ ਤੰਗ ਪਰੇਸ਼ਾਨ ਆ। ਕਈ ਥਾਵਾਂ ਦੇ ਉੱਤੇ ਜਿਹੜਾ ਉਹ ਚੱਲ ਰਿਹਾ। ਆਪਣੇ ਵੀ ਜਿਹੜੇ ਪਰਿਵਾਰਾਂ ਨੂੰ ਧਿਆਨ ਦੇਣਾ ਚਾਹੀਦਾ। ਇੱਕ ਜਿਹੜਾ ਉਹ ਐਂਗਲ ਆ ਨਾ ਇਹ ਦੇਖਣ ਦੀ ਜ਼ਰੂਰਤ ਆ ਵੀ ਇਹ ਦੀਨ ਦੇ ਨਾਂ ਦੇ ਉੱਤੇ ਕੀ ਜਿਹੜਾ ਕੰਮ ਜਿਹੜਾ ਉਹ ਕਰੀ ਜਾ ਰਹੇ ਆ ਛੋਟੇ ਬੱਚਿਆਂ ਦੇ ਨਾਲ ਜਿਹੜੀ ਇਹ ਬੱਚਾਬਾਜੀ ਜਿਹੜੀ ਇਹ ਚੱਲ ਰਹੀ ਆ ਨਾ, ਗਰੂਮਿੰਗ ਜਿਹੜੀ ਇਹ ਚੱਲ ਰਹੀ ਆ, ਇਸ ਨੂੰ ਜਿਹੜਾ ਜ਼ਰੂਰ ਨੱਥ ਪੈਣ ਦੀ ਜਿਹੜੀ ਉਹ ਜ਼ਰੂਰਤ ਆ। ਕਮਿਊਨਿਟੀਜ਼ ਨੂੰ ਬੜੀ ਸੁਹਿਰਦਤਾ ਦੇ ਨਾਲ ਚੱਲਣ ਦੀ ਲੋੜ ਆ। ਅੱਜ ਉੱਧਰ ਇੱਕ ਹੋਰ ਮੁਸਲਮਾਨ ਦੀ ਜਿਹੜੀ ਵੀਡੀਓ ਦਰਬਾਰ ਸਾਹਿਬ ਤੋਂ ਆ ਰਹੀ ਆ, ਉਹ ਸਰੋਵਰ ਦੇ ਵਿੱਚ ਚੂਲੀ ਕਰ ਰਿਹਾ ਆ। ਉਹ ਰੀਲ ਹੁਣ ਵਾਇਰਲ ਇੰਨੀ ਜ਼ਿਆਦਾ ਜਿਹੜੀ ਉਹ ਹੋ ਗਈ ਆ। ਉਹ ਜਿਨ੍ਹਾਂ ਨੇ ਪਾਇਆ ਆ ਤੇ ਉਹਦੇ ਤੇ ਉਹਨੇ ਲਿਖਿਆ ਮੁਸਲਿਮ ਸ਼ੇਰ ਵੀ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਇਹ ਕਰਤੂਤ ਕਰ ਰਿਹਾ। ਉਹ ਥੋੜੇ ਦਿਨ ਪਹਿਲਾਂ ਆਪਾਂ ਦੇਖਦੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਬਾਹਰਲੇ ਸੂਬਿਆਂ ਤੋਂ ਆਉਂਦੇ ਸਿਗਰਟਾਂ ਤੰਬਾਕੂ ਲੈ ਕੇ ਤੁਰੇ ਫਿਰਦੇ ਆ, ਉਹ ਆ ਰਹੇ ਆ। ਤੇ ਆ ਹੁਣ ਆ ਮੁਸਲਮਾਨ ਨੇ ਇੱਕ ਉੱਥੇ ਨਵਾਂ ਜਿਹੜਾ ਉਹ ਚੰਨ ਚਾੜ ਦਿੱਤਾ ਵੀ ਦਰਬਾਰ ਸਾਹਿਬ ਦੇ ਵਿੱਚ ਉਹ ਜਾਣ ਬੁੱਝ ਕੇ ਉਹ ਆਪਣੀ ਜਿਹੜੀ ਉਹਨਾਂ ਦੀ ਆਪਣੇ ਵਾਲੀ ਟੋਪੀ ਜਿਹੜੀ ਉਹ ਪਾ ਕੇ ਤੇ ਚੂਲੀ ਕਰ ਰਿਹਾ ਆ। ਆਪਣੇ ਤਾਂ ਹੁੰਦਾ ਨਾ ਵੀ ਜਲ ਛੱਕ ਕੇ ਤੇ ਪਿੱਛੇ ਨੂੰ ਚਲੇ ਜਾਂਦੇ ਆ, ਉਹ ਜਾਣ ਬੁੱਝ ਕੇ ਚੂਲੀ ਜਿਹੜਾ ਉਹ ਕਰਕੇ ਸਰੋਵਰ ਦੇ ਵਿੱਚ ਜਿਹੜਾ ਉਹ ਕਰ ਰਿਹਾ ਤੇ ਉੱਤੇ ਪੋਸਟ ਪਾ ਰਿਹਾ ਮੁਸਲਿਮ ਸ਼ੇਰ ਕਰਕੇ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਕਰਤੂਤਾਂ ਜਿਹੜੀਆਂ ਇਸ ਟਾਈਮ ਲੋਕਾਂ ਦੀਆਂ ਜਿਹੜੀਆਂ ਇੱਧਰ ਚੱਲ ਰਹੀਆਂ ਹੈਗੀਆਂ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੀ ਜਾਈਏ, ਨੋਬਲ ਪ੍ਰਾਈਜ਼ ਉੱਦਾਂ ਤਾਂ ਕਹਿੰਦੇ ਵੀ ਨਹੀਂ ਮਿਲਿਆ ਰਾਸ਼ਟਰਪਤੀ ਟਰੰਪ ਨੂੰ, ਪਰ ਜਿਹੜੀ ਮਚਾਡੋ ਆ ਵੈਨੇਜ਼ੁਏਲਾ ਦੀ ਓਪੋਜੀਸ਼ਨ ਲੀਡਰ, ਉਸਨੇ ਜਿਹੜਾ ਆਪਣਾ ਪ੍ਰਾਈਜ਼ ਆ ਉਹ ਰਾਸ਼ਟਰਪਤੀ ਟਰੰਪ ਨੂੰ ਦੇ ਦਿੱਤਾ ਹੈ। ਟਰੰਪ ਹੁਣਾਂ ਨੇ ਅਸੈਪਟ ਵੀ ਜਿਹੜਾ ਆ ਇਸ ਨੂੰ ਕਰ ਲਿਆ ਹੈਗਾ ਆ। ਕਹਿੰਦੇ ਵੀ ਇੱਕ ਮਿਊਚੁਅਲ ਰਿਸਪੈਕਟ ਦੇ ਤੌਰ ਦੇ ਉੱਤੇ ਜਿਹੜੀ ਮਚਾਡੋ ਆ ਉਹਨਾਂ ਨੇ ਇਹਨਾਂ ਨੂੰ ਜਿਹੜਾ ਇਹ ਦੇ ਦਿੱਤਾ ਹੈ ਆਪਣਾ ਨੋਬਲ ਪੀਸ ਮੈਡਲ। ਨਾਰਵੇ ਦੇ ਵਿੱਚ ਤੜਥੱਲੀ ਇਸ ਗੱਲ ਤੋਂ ਮੱਚ ਗਈ, ਕਹਿੰਦੇ ਵੀ ਆਹ ਕੀ ਹੋ ਗਿਆ। ਉਹਨਾਂ ਨੇ ਪਹਿਲਾਂ ਬਿਆਨ ਦਿੱਤਾ ਸੀਗਾ ਵੀ ਜਿਹੜੇ ਅਸੀਂ ਇਹ ਮੈਡਲ ਦਿੰਦੇ ਆ ਟ੍ਰਾਂਸਫਰ ਨਹੀਂ ਹੁੰਦੇ। ਹਾਂ, ਇੱਕ ਸਿੰਬੋਲਿਕ ਜਿਹੜਾ ਤੌਰ ਦੇ ਉੱਤੇ ਵੈਨੇਜ਼ੁਏਲਾ ਦੀ ਆਪੋਜੀਸ਼ਨ ਲੀਡਰ ਨੇ ਦਿੱਤਾ ਆ। ਉਹਦਾ ਇਹ ਬੇਸਿਕਲੀ ਤੁਸੀਂ ਇਹਨੂੰ ਬੁਰਾਈ ਵੀ ਮੰਨ ਲਓ ਸਿੱਧੇ ਤੌਰ ਦੇ ਉੱਤੇ ਵੀ ਉਹ ਟਰੰਪ ਹੋਣਾ ਨੂੰ ਕਹਿਣਾ ਹੈ ਵੀ ਜਦੋਂ ਅਗਲੀਆਂ ਇਲੈਕਸ਼ਨਾਂ ਹੋਣੀਆਂ ਆ ਤੇ ਆਪੋਜੀਸ਼ਨ ਪਾਰਟੀ ਦੇ ਲੀਡਰ ਦੇ ਤੌਰ ਦੇ ਉੱਤੇ ਉਹਨਾਂ ਨੂੰ ਜਿਹੜੀ ਉਹ ਮਾਨਤਾ ਦੇਣ ਤੇ ਉਹਨਾਂ ਦਾ ਜਿਹੜਾ ਉਹ ਸਮਰਥਨ ਕਰਨ। ਜਦ ਮਡੂਰੋ ਨੂੰ ਚੱਕ ਕੇ ਲਿਆਂਦਾ ਸੀਗਾ ਤੇ ਉਦੋਂ
ਮਚਾਡੋ ਦਾ ਨਾਮ ਵੀ ਆ ਰਿਹਾ ਸੀਗਾ ਵੀ ਸ਼ਾਇਦ ਇਸ ਨੂੰ ਇੰਟਰਮ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਸਪੋਰਟ ਜਿਹੜੀ ਆ ਅਮਰੀਕਾ ਦੇ ਦੁਆਰਾ ਕੀਤੀ ਜਾ ਸਕਦੀ ਆ, ਪਰ ਟਰੰਪ ਹੁਣਾਂ ਨੇ ਪ੍ਰਸ਼ਾਸਨ ਦੇ ਦੁਆਰਾ ਇਸ ਤਰੀਕੇ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਆ। ਪਰ ਹੁਣ ਵੈਨੇਜ਼ੁਏਲਾ ਦੀ ਆਪੋਜੀਸ਼ਨ ਲੀਡਰ ਕੱਲ ਜੋ ਵਾਈਟ ਹਾਊਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਮੁਲਾਕਾਤ ਕੀਤੀ ਆ, ਤੇ ਉਹਨਾਂ ਨੇ ਆਪਣਾ ਜਿਹੜਾ ਨੋਬਲ ਪੀਸ ਪ੍ਰਾਈਜ਼ ਆ ਉਹ ਉਹਨਾਂ ਨੂੰ ਭੇਂਟ ਕਰ ਦਿੱਤਾ ਹੈ, ਤੇ ਟਰੰਪ ਹੁਣਾਂ ਨੇ ਉਸ ਨੂੰ ਅਸੈਪਟ ਕਰ ਲਿਆ ਹੈਗਾ ਆ। ਕਹਿੰਦੇ ਇੱਕ ਵਾਰੀ ਵੀ ਨਹੀਂ ਨਾ ਕੀਤੀ, ਨਹੀਂ ਤਾਂ ਕਈ ਵਾਰ ਹੁੰਦੇ ਨਾ ਜਦੋਂ ਨਿਆਣੇ ਨੂੰ ਵੀ ਪਿਆਰ ਦਿੰਦੇ ਆ ਵੀ ਲੈ ਲਓ ਘਰ ਦੇ ਕਹਿੰਦੇ ਨਹੀਂ ਕੋਈ ਨਹੀਂ ਜੀ ਹਾਂ। ਸੋ ਹੁਣ ਇੱਕ ਪਾਸੇ ਦੇਖੋ ਵੀ ਉੱਥੇ ਦੀ ਜਿਹੜੀ ਆਪੋਜੀਸ਼ਨ ਲੀਡਰ ਆ ਉਹ ਤੋਂ ਨੋਬਲ ਜਿਹੜਾ ਪ੍ਰਾਈਜ਼ ਸੀ ਉਹ ਵੀ ਲੈ ਲਿਆ, ਤੇ ਦੂਸਰੇ ਪਾਸੇ ਕੱਲ CIA ਦੇ ਡਾਇਰੈਕਟਰ ਜੌਨ ਰੈਟਕਲਿਫ ਆ, ਉਹ ਵੈਨੇਜ਼ੁਏਲਾ ਦੀ ਜਿਹੜੀ ਮੌਜੂਦਾ ਪ੍ਰੈਜ਼ੀਡੈਂਟ ਹੈਗੀ ਡੈਲਸੀ ਰੋਦਰੀਗਸ, ਉਹਨੂੰ ਕਾਰਾਕਸ ਦੇ ਵਿੱਚ ਮਿਲੇ ਹੈਗੇ ਆ, ਤੇ ਉਹਨੂੰ ਵੀ ਮੈਸੇਜ ਦਿੱਤਾ ਹੈ ਵੀ US ਜਿਹੜਾ ਆ ਉਹਦੇ ਨਾਲ ਰਲ ਕੇ ਚੱਲਣਾ ਪਊਗਾ, ਤੁਹਾਨੂੰ ਵਰਕਿੰਗ ਰਿਲੇਸ਼ਨਸ਼ਿਪ ਵਧੀਆ ਚੱਲਣਾ ਪਊਗਾ, ਤੇ ਨਾਲ ਦੀ ਨਾਲ ਜੋ ਡਰੱਗ ਉੱਥੋਂ ਬਾਹਰਲੇ ਮੁਲਕਾਂ ਨੂੰ ਜਾਂ ਖਾਸ ਕਰਕੇ ਅਮਰੀਕਾ ਨੂੰ ਭੇਜੀ ਜਾਂਦੀ ਸੀ, ਉਹ ਟੋਟਲੀ ਬਿਜ਼ਨਸ ਬੰਦ ਹੋਣਾ ਚਾਹੀਦਾ ਹੈਗਾ। ਤੇਲ ਵੀ ਵੇਚਣਾ ਸ਼ੁਰੂ ਕਰ ਲਿਆ ਹੈ ਵੈਨੇਜ਼ੁਏਲਾ ਦਾ ਜੀ। ਸੋ ਇਹਨੀ 7 ਤਾਂ ਫਟ ਚੁੱਕੇ ਆ ਆਲਰੇਡੀ ਜਿਹੜੇ ਉਹਨਾਂ ਦੇ ਜਹਾਜ਼ ਹੈਗੇ ਟੈਂਕਰ। ਸੋ ਪਹਿਲੀ ਵਾਰੀ ਹੋਇਆ ਵੀ ਕੈਬਨਿਟ ਲੈਵਲ ਦਾ ਜਿਹੜਾ ਆਫੀਸ਼ੀਅਲ ਆ ਉਹ ਵੈਨੇਜ਼ੁਏਲਾ ਦੇ ਵਿੱਚ ਵਿਜ਼ਿਟ ਕੀਤਾ ਹੈਗਾ। ਕੁਛ ਉਹਨਾਂ ਨੇ US ਦੇ ਜਿਹੜੇ ਲੋਕ ਜੇਲ੍ਹ ਦੇ ਵਿੱਚ ਪਾਏ ਸੀ ਉਹਨਾਂ ਨੂੰ ਛੱਡਿਆ ਵੀ ਹੈਗਾ ਆ। ਸੋ ਇਹ ਮੀਟਿੰਗ ਜਿਹੜੀ ਆ ਨਿਊਯਾਰਕ ਟਾਈਮ ਨੇ ਰਿਪੋਰਟ ਕੀਤੀ ਸੀ ਵੀ ਰੈਟਕਲਿਫ ਹੁਣੀ ਵਾਰਨਿੰਗ ਦਿੱਤੀ ਆ ਵੈਨੇਜ਼ੁਏਲਾ ਨੂੰ ਵੀ ਸਟਾਪ ਸਪੋਰਟਿੰਗ ਡਰੱਗ ਟ੍ਰੈਫਿਕਿੰਗ, ਤੇ ਇਸ ਮੀਟਿੰਗ ਦੇ ਵਿੱਚ ਜੋ ਰੈਟਕਲਿਫ ਆ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਓਪਰਚੁਨਿਟੀਜ਼ ਆ ਇਕਨੋਮਿਕ ਕੋਲੈਬੋਰੇਸ਼ਨ ਉਹਨੂੰ ਲੈ ਕੇ ਵੀ ਜਿਹੜੀ ਗੱਲਬਾਤ ਕੀਤੀ ਹੈਗੀ, ਤੇ ਨਾਲ ਦੀ ਨਾਲ ਕਲੀਅਰ ਮੈਸੇਜ ਦਿੱਤਾ ਵੀ ਅਮਰੀਕਾ ਦੇ ਜਿਹੜੇ ਐਡਵਰਸਰੀਜ਼ ਆ ਉਹ ਤੁਹਾਡੇ ਮੁਲਕ ਦੇ ਵਿੱਚ ਹੈਵਨ ਨਹੀਂ ਹੋਣਾ ਚਾਹੀਦੇ ਹੈਗੇ। ਸੋ ਉਹਦਾ ਕਹਿਣ ਦਾ ਮਤਲਬ ਇਹੀ ਆ ਵੀ ਖਾਸ ਕਰਕੇ ਜਿਹੜੇ ਚਾਈਨਾ ਵਾਲੇ ਆ ਜਾਂ ਕਿਊਬਾ ਵਾਲੇ ਆ ਉਹ ਨਹੀਂ ਹੋਣੇ ਚਾਹੀਦੇ। ਸੋ ਹੁਣ ਇਹ ਤੋਂ ਦੇਖ ਕੇ ਕੈਨੇਡਾ ਵਾਲੇ ਜਿਹੜੇ ਆ ਉਹ ਕੀ ਸੋਚਣਗੇ। ਜੀ ਹਰਜੋਤ ਸਿੰਘ ਜੀ, ਆਪਾਂ ਕੁਝ ਕੁ ਹੋਰ ਖਬਰਾਂ ਕਰਨੀਆਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਫਿਕਸ ਫਰੇਟ ਗਾਰਡ ਦੇ ਗਗਨ ਜਿਹੜੇ ਉਹ ਜੁੜੇ ਨੇ, ਆਪਣੇ ਨਾਲ ਕੁਝ ਜਾਣਕਾਰੀ ਸਾਂਝੀ ਕਰਨਗੇ। ਹਾਂਜੀ ਗਗਨ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਜੀ, ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਗਗਨ, ਥੋੜੀ ਜਾਣਕਾਰੀ ਦੱਸ ਦਿਓ ਆਪਣੀ ਜਿਹੜੀ ਇਹਨਾਂ ਸਰਵਿਸਿਜ਼ ਦੇ ਬਾਰੇ, ਜਿਹੜੇ ਫਿਕਸ ਫਰੇਟ ਕਾਰਡ, ਸੋ ਜਿਹੜੀਆਂ ਨਕਲੀ ਜਾਂ ਜਿਹੜੇ ਕਮੈਂਟ ਕਿਸੇ ਟਰੱਕਿੰਗ ਕੰਪਨੀ ਦੇ ਉਲਟ ਆ ਜਾਂਦੇ ਆ ਜਿਹਦੇ ਕਰਕੇ ਬਾਅਦ ਚ ਲੋਡ ਮਿਲਣੇ ਔਖੇ ਹੋ ਜਾਂਦੇ ਆ, ਉਹਨਾਂ ਨੂੰ ਕਿੱਦਾਂ ਰਿਮੂਵ ਕਰਨ ਦਾ ਪ੍ਰੋਸੈਸ ਆ? ਜੀ ਬਿਲਕੁਲ ਰਾਜ ਭਾਜੀ, ਜਿਹੜੀਆਂ ਨੈਗੇਟਿਵ ਰਿਪੋਰਟਸ ਦੀ ਆਪਾਂ ਗੱਲ ਕਰਦੇ ਹਾਂ, ਚਾਹੇ ਕਿਸੇ ਵੀ ਪਲੇਟਫਾਰਮ ਤੇ ਨੇ, ਜਾਂ ਕੈਰੀਅਰ 411 ਦੀ ਗੱਲ ਕਰੀਏ, ਹਾਈਵੇ, ਕੈਰੀਅਰ ਅਸ਼ੋਰ, ਈਵਨ KTI ਵਾਚਡੌਗ ਤੇ, ਇਹਨੂੰ ਆਪਾਂ ਕੱਲਾ ਨੈਗੇਟਿਵ ਰਿਪੋਰਟ ਕੰਸੀਡਰ ਨਹੀਂ ਕਰ ਸਕਦੇ, ਕਿਉਂਕਿ ਇਹ ਸਭ ਕੁਝ ਆ ਜੀ। ਹੁਣ ਇਹਦੇ ਨਾਲ ਕੰਪਨੀ ਦੀ ਰੈਪੂਟੇਸ਼ਨ ਤੇ ਕ੍ਰੈਡੀਬਿਲਿਟੀ ਉੱਤੇ ਬਹੁਤ ਵੱਡਾ ਅਸਰ ਪੈਂਦਾ। ਜੇ ਇੱਕ ਨੈਗੇਟਿਵ ਰਿਪੋਰਟ ਹਿੱਟ ਕਰਦੀ ਹੈ ਜੀ, ਉਹਦੇ ਨਾਲ ਆਪਾਂ ਨੂੰ ਲੋਡ ਮਿਲਣ ਦੇ ਚਾਂਸਿਸ ਬਹੁਤ ਘੱਟ ਜਾਂਦੇ ਆ। ਹੁਣ ਜੇ ਲੋਡ ਮਿਲਣ ਦੇ ਚਾਂਸਿਸ ਘਟਦੇ ਆ ਤੇ ਓਬਵੀਅਸ ਹੈ ਜੀ ਫਾਈਨੈਂਸ਼ੀਅਲ ਕ੍ਰਾਈਸਿਸ, ਫਾਈਨੈਂਸ਼ੀਅਲ ਲਾਸ ਹੋਣਾ ਸ਼ੁਰੂ ਹੋ ਜਾਂਦਾ। ਤੇ ਇਸ ਕਰਕੇ ਜਦੋਂ ਵੀ ਕੋਈ ਰਿਪੋਰਟ ਪਬਲਿਸ਼ ਹੋਣ ਤੋਂ ਪਹਿਲਾਂ, ਜਦੋਂ ਵੀ ਕੋਈ ਆਪਣਾ ਕੈਰੀਅਰ ਆਪਣਾ ਬ੍ਰੋਕਰ ਆ ਉਹ ਰਿਪੋਰਟ ਸਬਮਿਟ ਕਰਦਾ ਜੀ, ਉਹ ਆਪਾਂ ਨੂੰ 72 ਆਵਰਸ ਦਿੰਦਾ ਕੈਰੀਅਰ ਨੂੰ ਰਿਐਕਟ ਕਰਨ ਵਾਸਤੇ। ਤੇ ਜਿਹੜੇ ਇਹ 72 ਆਵਰਸ ਹੁੰਦੇ ਬੜੇ ਕਰੂਸ਼ਲ ਹੁੰਦੇ ਆ, ਤੇ ਇਸ ਕਰਕੇ ਉਹ ਕੈਰੀਅਰ ਨੂੰ ਜਦੋਂ ਵੀ ਇਹਦਾ ਨੋਟੀਫਿਕੇਸ਼ਨ ਮਿਲਦਾ, ਉਹ ਕੈਰੀਅਰ ਨੂੰ ਇੱਕ ਓਪਰਚੁਨਿਟੀ ਦਿੰਦਾ ਵੀ ਤੁਸੀਂ ਰਿਸਪੌਂਡ ਬੈਕ ਕਰੋ 72 ਘੰਟੇ ਦੇ ਵਿੱਚ। ਕਈ ਵਾਰੀ ਆਪਣੇ ਮੋਸਟ ਆਫ ਦਾ ਕੇਸਿਸ ਮੈਂ ਦੇਖਿਆ ਵੀ ਜਿਹੜੇ ਆਪਣੇ ਕੈਰੀਅਰਸ ਇਹਨੂੰ ਬੜਾ ਲਾਈਟਲੀ ਲੈ ਲੈਂਦੇ 72 ਘੰਟਿਆਂ ਨੂੰ, ਪਰ ਇਹ ਬੜੇ ਕਰੂਸ਼ਲ ਹੁੰਦੇ ਆ ਜੀ। ਤੇ ਜਦੋਂ 72 ਘੰਟੇ ਨਿਕਲ ਜਾਂਦੇ ਫਿਰ ਇਹ ਰਿਪੋਰਟ ਪਬਲਿਕ ਹੋ ਜਾਂਦੀ ਆ, ਤੇ ਫਿਰ ਜਿਹੜੇ ਉਹਦੇ ਕੌਨਸੀਕੁਐਂਸਿਸ ਨੇ ਉਹ ਜ਼ਿਆਦਾ ਮਤਲਬ ਸਕਰੂਟ ਹੋਣਾ ਸ਼ੁਰੂ ਹੋ ਜਾਂਦਾ ਵਾ। ਤੇ ਇਸ ਕਰਕੇ ਕਿਸੇ ਵੀ ਭੈਣ ਭਰਾ ਨੂੰ ਜਾਂ ਇਦਾਂ ਦੀ ਕੋਈ ਪ੍ਰੋਬਲਮ ਆਉਂਦੀ ਆ, ਕੋਈ ਫੇਕ ਜਾਂ ਆਪਾਂ ਜਿਹੜੀ ਅਨਫੇਅਰ ਜਾਂ ਫਾਲਸ ਰਿਪੋਰਟਸ ਦੀ ਸ਼ਿਕਾਇਤ ਹੁੰਦੀ ਆ ਉਹਨਾਂ ਨੂੰ, ਕਿਸੇ ਵੀ ਪਲੇਟਫਾਰਮ ਤੇ ਉਹ ਤੋਂ ਸਾਡੇ ਨਾਲ ਸੰਪਰਕ ਕਰਨ। ਤੇ ਜੋ ਸਾਡੇ ਨੂੰ ਸੰਪਰਕ ਕਰਦੇ ਅਸੀਂ ਫ੍ਰੀ ਕੰਸਲਟੇਸ਼ਨ ਦਿੰਦੇ ਆ ਜੀ। ਤੇ ਫ੍ਰੀ ਕੰਸਲਟੇਸ਼ਨ ਦੇ ਨਾਲ ਅਸੀਂ ਜੇ ਪੰਜਾਬੀ ਰੇਡੀਓ USA ਦਾ ਕੋਈ ਹਵਾਲਾ ਦਿੰਦਾ ਉਹਨੂੰ $500 ਦਾ ਡਿਸਕਾਊਂਟ ਦਿੰਦੇ ਆ। ਤੇ ਮੈਂ ਤੁਹਾਡੇ ਸਰੋਤਿਆਂ ਲਈ ਇੱਕ ਜਿਹੜਾ ਸਾਡਾ ਟੋਲ ਫ੍ਰੀ ਨੰਬਰ ਆ ਉਹ ਰਿਪੀਟ ਕਰਦਾ ਜੀ। ਸਾਡਾ ਟੋਲ ਫ੍ਰੀ ਨੰਬਰ ਹੈਗਾ ਜੀ 855 447 5155। ਮੈਂ ਫਿਰ ਰਿਪੀਟ ਕਰ ਰਿਹਾ ਜੀ 855 447 5155। ਤੇ ਜੇ ਕਿਸੇ ਨੂੰ ਵੀ ਕੋਈ ਕਿਸੇ ਤਰੀਕੇ ਦੀ ਕਿਸੇ ਮੇਜਰ ਪਲੇਟਫਾਰਮ ਤੇ ਕੋਈ ਨੈਗੇਟਿਵ ਰਿਪੋਰਟ ਹੈਗੀ ਆ ਤਾਂ ਪਲੀਜ਼ ਸਾਨੂੰ ਕੰਟੈਕਟ ਕਰਨ ਤੇ ਅਸੀਂ ਉਹਨਾਂ ਦੀ 100% ਹੈਲਪ ਕਰਦੇ ਹਾਂ ਜੀ। ਧੰਨਵਾਦ ਗਗਨ, ਸ਼ੁਕਰੀਆ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।
ਜੀ। ਅਗਲੀ ਖਬਰ ਵੱਲ ਚਲੀਏ ਰਾਜਕਨਵੀਰ ਸਿੰਘ ਜੀ। ਵਿਲੀਨੀਅਰ ਮਾਈਕਲ ਬਲੂਮਬਰਗ ਨੇ ਇੱਕ ਮੈਸੇਜ ਭੇਜਿਆ ਆ ਇਕੋਨਮੀ ਦੇ ਸੰਬੰਧ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਜੋ ਵਾਈਟ ਹਾਊਸ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮ ਪਾਵਲ ਦੇ ਉੱਤੇ ਪ੍ਰੈਸ਼ਰ ਪਾ ਰਿਹਾ ਵੀ ਇੰਟਰਸਟ ਰੇਟ ਨੂੰ ਘਟਾ ਦਿੱਤਾ ਜਾਵੇ, ਇਹ ਇੱਕ ਤਰ੍ਹਾਂ ਨਾਲ ਟਿਕਿੰਗ ਆਫ ਹੈਗਾ ਆ। ਕਹਿੰਦੇ ਵੀ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਜੋ ਐਕਸਪਰਟ ਹੈਗਾ ਉਸ ਫੀਲਡ ਦਾ ਉਹਨੂੰ ਉਹਦੇ ਤੇ ਵਰਕ ਕਰ ਦੇਣਾ ਚਾਹੀਦਾ ਹੈਗਾ। ਬਲੂਮਬਰਗ ਫਾਊਂਡਰ ਆ, ਮੈਜੋਰਟੀ ਓਨਰ ਆ ਬਲੂਮਬਰਗ ਐਲਪੀ ਦਾ, ਪੇਰੈਂਟ ਕੰਪਨੀ ਜੋ ਬਲੂਮਬਰਗ ਨਿਊਜ਼ ਦੀ ਹੈਗੀ ਆ, ਤੇ ਫਾਊਂਡਰ ਬਲੂਮਬਰਗ ਦੇ ਫਿਲੈਂਥਰੋਪੀਜ਼ ਦਾ ਹੈਗਾ ਆ। ਮੇਅਰ ਵੀ ਰਹੇ ਆ ਬਲੂਮਬਰਗ ਨਿਊਯਾਰਕ ਸਿਟੀ ਦੇ, ਤੇ ਪਿਛਲੇ ਸਮੇਂ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵੀ ਉਹਨਾਂ ਨੇ ਜਿਹੜੀ ਲੜੀ ਸੀਗੀ। ਸੋ ਉਹਨਾਂ ਨੇ ਕਿਹਾ ਵੀ ਜੋ ਵਾਈਟ ਹਾਊਸ ਕੰਮ ਕਰ ਰਿਹਾ ਆ ਜਰੋਮ ਪਾਵਲ ਦੇ ਸੰਬੰਧ ਦੇ ਵਿੱਚ, ਇਹ ਇੱਕ ਤਰ੍ਹਾਂ ਨਾਲ ਡੇਂਜਰਸ ਮੂਵ ਹੈਗੀ ਆ ਫॉर ਬੋਥ, ਕਹਿੰਦੇ ਇਕਨੋਮਿਕ ਤੇ ਪੋਲੀਟੀਕਲ ਫਰੰਟ ਦੇ ਉੱਤੇ। ਇਹ ਉਹਨਾਂ ਨੇ ਜਨਵਰੀ 15 ਦਾ ਇੱਕ ਓਪੀਨੀਅਨ ਪੀਸ ਬਲੂਮਬਰਗ ਦੇ ਵਿੱਚ ਲਿਖਿਆ ਆ। ਉਹ ਕਹਿੰਦੇ ਵੀ ਜਦੋਂ ਐਡਮਿਨਿਸਟ੍ਰੇਸ਼ਨ ਮੋਨਿਟਰੀ ਪਾਲਿਸੀ ਦੇ ਵਿੱਚ ਇੰਟਰਫੀਅਰ ਕਰਦਾ ਆ ਤੇ ਇਹ ਫਿਰ ਸੈਂਟਰਲ ਬੈਂਕ ਦੇ ਲਈ ਬਹੁਤ ਹਾਰਡ ਆ ਡਿਲੀਵਰ ਕਰਨ ਦੇ ਲਈ, ਕਿਉਂਕਿ ਜੋ ਵਾਈਟ ਹਾਊਸ ਚਾਹੁੰਦਾ ਹੈਗਾ ਕਿ ਜੀ ਜਿਹੜੀ ਆ ਕਾਸਟ ਆਫ ਫਾਈਨੈਂਸ ਆ ਉਹ ਲੋ ਹੋਵੇ। ਇਹ ਜਿਹੜਾ ਫਾਰਮੂਲਾ ਆ ਇਹਦੇ ਨਾਲ ਫਾਈਨੈਂਸ਼ੀਅਲ ਪੈਨਿਕ ਤੇ ਇਕਨੋਮਿਕ ਡਿਜ਼ਾਸਟਰ ਹੋ ਸਕਦਾ ਹੈਗਾ ਆ। ਪਾਵਲ ਹਜੇ ਤੱਕ ਫਾਈਟ ਕਰ ਰਿਹਾ ਕਿਉਂਕਿ ਉਹਨਾਂ ਦੇ ਉੱਤੇ ਜਿਹੜੀ ਜਸਟਿਸ ਡਿਪਾਰਟਮੈਂਟ ਵੱਲੋਂ ਜਿਹੜੀ ਹੈ ਇੱਕ ਤਰ੍ਹਾਂ ਦੇ ਨਾਲ ਇਨਵੈਸਟੀਗੇਸ਼ਨ ਵੀ ਉਹਨਾਂ ਦੀ ਸ਼ੁਰੂ ਕੀਤੀ ਗਈ ਆ। ਉਹਨਾਂ ਨੂੰ ਸਪੀਨਾ ਵੀ ਕੀਤਾ ਗਿਆ ਵੀ $2.5 ਬਿਲੀਅਨ ਉਹਨਾਂ ਨੇ ਫੈਡਰਲ ਰਿਜ਼ਰਵ ਬੋਰਡ ਦੇ ਜਿਹੜੇ ਬਿਲਡਿੰਗਸ ਆ ਉਹਨਾਂ ਨੂੰ ਰੀਮੋਡਲ ਕਰਨ ਦੇ ਉੱਤੇ ਲਾ ਦਿੱਤਾ ਆ। ਸੋ ਕਹਿੰਦੇ ਵੀ ਇਹ ਜਿਹੜੀ ਪ੍ਰੋਵ ਆ, ਜਿਹੜੀ ਇਨਵੈਸਟੀਗੇਸ਼ਨ ਆ, ਇਹਦੇ ਨਾਲ ਗਲੋਬਲ ਇਕਨੋਮਿਕ ਤੇ ਫਾਈਨੈਂਸ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਅਸਰ ਆ ਉਹ ਪਊਗਾ। ਜੇਪੀ ਮਾਰਗਨ ਦੇ ਸੀਈਓ ਜੇਮੀ ਡਾਇਮਨ ਜੋ ਆ, ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜਾ ਗਲੋਬਲ ਇਕਨੋਮਿਕ ਡੀਸਟੇਬਲਾਈਜੇਸ਼ਨ ਆ ਇਹ ਉੱਭਰ ਸਕਦੀ ਆ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਘੱਟ ਇੰਟਰਸਟ ਕਹਿਣ ਦੇ ਲਈ ਫੈਡਰਲ ਰਿਜ਼ਰਵ ਬੋਰਡ ਦੇ ਉੱਤੇ ਹੋਰ ਜ਼ੋਰ ਪਾਇਆ। ਜੀ, ਉਧਰ ਚਾਈਨਾ ਵਾਲੇ ਪ੍ਰੋਟੈਸਟ ਕਰ ਰਹੇ ਆ ਇਸ ਚੀਜ਼ ਦਾ ਵੀ ਜਿਹੜਾ ਤਾਈਵਾਨ ਦੇ ਨਾਲ ਯੂਐਸ ਦੀ ਟ੍ਰੇਡ ਡੀਲ ਹੋਈ ਆ। ਥੋੜੇ ਦਿਨ ਪਹਿਲਾਂ ਤਾਈਵਾਨ ਤੇ ਅਮਰੀਕਾ ਦਾ ਮਿਲਟਰੀ ਸਮਝੌਤਾ ਵੀ ਹੋਇਆ ਸੀ, ਜਿਸ ਦੇ ਵਿੱਚ ਬਿਲੀਅਨਸ ਆਫ ਡਾਲਰ ਦੇ, ਮਿਲੀਅਨਸ ਟੂ ਬਿਲੀਅਨਸ ਦੇ ਜਿਹੜਾ ਵੈਪਨਸ ਆ ਉਹ ਤਾਈਵਾਨ ਨੂੰ ਦਿੱਤੇ ਜਾਣੇ ਸੀਗੇ। ਤਾਈਵਾਨ ਦੇ ਪ੍ਰੀਮੀਅਰ ਨੇ ਇਸ ਨਵੇਂ ਟ੍ਰੇਡ ਡੀਲ ਆ ਉਸ ਦੀ ਪ੍ਰਸ਼ੰਸਾ ਜਿਹੜੀ ਉਹ ਕਰਦੇ ਹੋਏ ਕਿਹਾ ਵੀ ਇਹ ਬੈਸਟ ਟੈਰਿਫ ਡੀਲ ਬਣੀ ਆ ਜਿੱਦਾਂ ਬਾਕੀ ਮੁਲਕਾਂ ਦੇ ਹਿਸਾਬ ਦੇ ਨਾਲ। ਸੋ ਕਹਿੰਦੇ ਵੀ ਟ੍ਰੇਡ ਸਰਪਲਸ ਆ ਵਾਸ਼ਿੰਗਟਨ ਦੇ ਨਾਲ। ਬੀਜਿੰਗ ਨੇ ਇਸ ਅਕੋਰਡ ਦੀ, ਇਸ ਡੀਲ ਦੀ ਜਿਹੜੀ ਆ ਉਹ ਵਿਰੋਧਤਾ ਪ੍ਰਗਟਾਈ ਆ। ਪ੍ਰੋਟੈਸਟ ਜਿਹੜਾ ਉਹਨਾਂ ਨੇ ਜਤਾਇਆ ਹੈਗਾ ਆ। ਇਸ ਦੇ ਨਾਲ ਜਿਹੜਾ ਡੀਲ ਦੇ ਨਾਲ ਹਰਜੋਤ ਸਿੰਘ ਜੀ, ਇਸ ਐਗਰੀਮੈਂਟ ਦੇ ਨਾਲ ਯੂਐਸ ਦੇ ਜਿਹੜੇ ਟੈਰਿਫ ਆ ਤਾਈਵਾਨ ਦੇ ਗੁੱਡਸ ਦੇ ਉੱਤੇ 15% ਹੀ ਜਿਹੜੇ ਉਹ ਲੱਗਣਗੇ। $250 ਬਿਲੀਅਨ ਦੀ ਜਿਹੜੀ ਨਵੀਂ ਇਨਵੈਸਟਮੈਂਟ ਆ ਤਾਈਵਾਨ ਦੇ ਦੁਆਰਾ ਯੂਐਸ ਦੀ ਟੈਕ ਇੰਡਸਟਰੀ ਦੇ ਵਿੱਚ ਲਗਾਈ ਜਿਹੜੀ ਉਹ ਜਾਵੇਗੀ। ਤਾਈਵਾਨ ਦੇ ਪ੍ਰੀਮੀਅਰ ਚੋ ਜੰਗ ਟਾਈ ਉਹਨਾਂ ਨੇ ਕਿਹਾ ਵੀ ਬੜੇ ਲੰਮੇ ਸਮੇਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਤੇ ਹੁਣ ਸਾਨੂੰ ਬੈਸਟ ਟੈਰਿਫ ਡੀਲ ਜਿਹੜੀ ਆ ਉਹ ਮਿਲ ਚੁੱਕੀ ਆ ਟ੍ਰੇਡ ਸਰਪਲਸ ਯੂਐਸ ਦੇ ਨਾਲ ਹੋਣ ਦੇ ਕਰਕੇ। ਤੇ ਕਹਿੰਦੇ ਵੀ ਸਾਡਾ ਗੋਲ ਇਹੀ ਆ ਵੀ ਦੋਨੋਂ ਹੀ ਮੁਲਕ ਇੱਕ ਦੂਜੇ ਦੇ ਉੱਤੇ ਲੋ ਟੈਰਿਫਸ ਜਿਹੜੇ ਉਹ ਰੱਖਣ, ਘੱਟ ਟੈਰਿਫ ਜਿਹੜੇ ਉਹ ਰੱਖਣ। ਤੇ ਕਹਿੰਦੇ ਵੀ ਤਾਈਵਾਨ ਨੇ ਸਕਸੈਸਫੁਲੀ, ਸਫਲਤਾ ਦੇ ਨਾਲ 15% ਟੈਰਿਫ ਕੋਈ ਐਡਿਡ ਫੀਸ ਤੋਂ ਬਗੈਰ ਇਹ ਜਿਹੜਾ ਉਹ ਲਾਇਆ। ਇਹ ਸੇਮ ਟੈਰਿਫ ਜਾਪਾਨ, ਕੋਰੀਆ ਤੇ ਯੂਰਪੀਅਨ ਯੂਨੀਅਨ ਦੇ ਉੱਤੇ ਵੀ ਆਲਰੇਡੀ ਐਕਸਟਰਾ ਜਿਹੜਾ ਉਹ ਲੱਗ ਚੁੱਕਾ ਹੈਗਾ ਆ। ਪਹਿਲਾਂ ਟਰੰਪ ਉਹਨਾਂ ਦੇ ਦੁਆਰਾ ਤਾਈਵਾਨ ਦੇ ਸਮਾਨ ਦੇ ਉੱਤੇ 32% ਟੈਰਿਫ ਉਹ ਕੀਤਾ ਗਿਆ ਸੀਗਾ, ਫਿਰ ਇਸ ਨੂੰ 20% ਘਟਾ ਕੇ ਕੀਤਾ ਗਿਆ ਤੇ ਹੁਣ ਨਵੀਂ ਬਣੀ ਡੀਲ ਦੇ ਮੁਤਾਬਕ ਤਾਈਵਾਨ ਤੋਂ ਆ ਰਹੇ ਸਮਾਨ ਦੇ ਉੱਤੇ ਮਹਿਜ 15% ਟੈਰਿਫ ਹੀ ਲੱਗੇਗਾ। ਤੇ ਇਸ ਡੀਲ ਦੇ ਚੱਲਦਿਆਂ ਚਾਈਨਾ ਵਾਲੇ ਜਿਹੜੇ ਆ ਉਹ ਨਿਰਾਸ਼ ਨਜ਼ਰ ਆ ਰਹੇ ਨੇ। ਸਮਾਂ ਸਮਾਪਤ ਹੈ ਹਰਜੋਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਦਾ, ਤੇ ਆਪਾਂ ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।